ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਤੁਧ ਆਗੈ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਜਬ ਲਉ ਨਹੀਂ ਭਾਗ ਲਿਲਾਰ ਉਦੈ ਤਬ ਲਉ ਭ੍ਰਮ ਤੇ ਫਿਰਤੇ ਬਹੁਤਾਇਓ ਕਲ ਘੋਰ ਸਮੁਦਰ ਮੈਂ ਬੂਡਤ ਥੇ ਕਬਹੂ ਮਿਟ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਨਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨ ਆਇਓ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ
ਨਾਨਕ ਜਿਨ ਸੁਣਿਆ ਪੇਖਿਆ। ਸੇ ਫਿਰ ਗਰਭਾਸ ਨਾ ਪਰਿਆ ਰੇ। ਜਿਉ ਬੁਲਾਵਹਿ ਤਿਉ ਬੁਲਹਿ ਸੁਆਮੀ। ਕੁਦਰਤ ਕਵਣ ਹਮਾਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਾਧ ਸੰਗ ਨਾਨਕ ਜਸ ਗਾਇਓ। ਜੋ ਪ੍ਰਭ ਕੀ ਅਤ ਪਿਆਰੀ। ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕੇ ਨਿਗਮ ਦੂਤ ਕੇ ਥਾਟਾ। ਸਮੁੰਦ ਬਿਲੋਵਨ ਕੋ ਮਾਟਾ। ਤਾਕੀ ਹੋ ਬਿਲੋਵਨ ਹਾਰੀ। ਕਿਉ ਮਿਟੇ ਗੋ ਛਾਛ ਤੁਹਾਰੀ। ਚੇਰੀ ਤੂ ਰਾਮ ਨ ਕਰਸ ਪਤਾਰਾ। ਜਗ ਜੀਵਨ ਪ੍ਰਾਨ ਆਧਾਰਾ। ਰਹਾਉ ਤੇਰੇ ਗਲੇ ਤੌਕ ਪਗ ਬੇਰੀ। ਤੂੰ ਘਰ ਘਰ ਰਮਈਐ ਫੇਰੀ। ਤੂੰ ਅਜਹੋ ਨਾ ਚਿਤ ਸੁਚੇਰੀ। ਤੂੰ ਜਮ ਬਪਰੀ ਹੈ ਛੇਰੀ। ਪ੍ਰਭ ਕਰਨ ਕਰਾਵਨ ਹਾਰੀ। ਕਿਆ ਚੇਰੀ ਹਾਥ ਵਿਚਾਰੀ। ਸੋਏ ਸੋਏ ਜਾਗੀ। ਜਿਤ ਲਾਈ ਤਿਤ ਲਾਗੀ। ਚੇਰੀ ਤੈਸ ਮਤ ਕਹਾਂ ਤੇ ਪਾਈ। ਜਾਤੇ ਭ੍ਰਮ ਕੀ ਲੀਕ ਮਿਟਾਈ। ਸੋ ਰਸ ਕਬੀਰ ਜਾਣਿਆ। ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਜਾਗ ਨਿਗਮ ਦੂਤ ਕੇ ਠਾਟਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਅੰਤਰਜਾਮੀ ਕਰੁਣਾ ਨਿਧਾਨ ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਸ਼ਬਦਾ ਅਵਤਾਰ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਿੰਘ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਧੁਰ ਕੀ ਬਾਵਨੀ ਪਾਵਨ ਗੁਰਬਾਣੀ ਦੇ ਜਾਪ ਰਸ ਭਿੰਨਾ ਗੁਰਬਾਣੀ ਦਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੇ ਜਿਨ੍ਹਾਂ ਦੇ ਸੰਸਾਰ ਦੇ ਅੰਦਰ
ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਸਰੂਪ ਸਤਿਗੁਰੂ ਜੀ ਦੀ ਕਿਰਪਾ ਦੇ ਪਾਤਰ ਜੋ ਜੀ ਬਣੇ ਹਨ, ਸਤਿਗੁਰੂ ਜੀ ਕਿਰਪਾ ਦੁਆਰਾ ਹੀ ਅੰਮ੍ਰਿਤ ਵੇਲੇ ਉੱਠ ਕਰਕੇ ਆਲਸ ਨੂੰ ਤਿਆਗ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕਰਕੇ ਜੁੜੇ ਹਨ। ਕਿਉਂਕਿ ਸਤਿਗੁਰੂ ਜੀ ਦੀ ਬਖਸ਼ਿਸ਼ ਤੋਂ ਬਿਨਾਂ ਅੰਮ੍ਰਿਤ ਵੇਲੇ ਉੱਠ ਕਰਕੇ ਆਲਸ ਤੋਂ ਰਹਿਤ ਹੋ ਕੇ ਤਨ ਦੀ ਪਵਿੱਤਰਤਾ ਕਰਕੇ ਮਨ ਨੂੰ ਪਵਿੱਤਰ ਕਰਨ ਲਈ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕੇ ਕਦੇ ਜੁੜਿਆ ਨਹੀਂ ਜਾ ਸਕਦਾ। ਸਤਿਗੁਰੂ ਜੀ ਦਾ ਫਰਮਾਨ ਹੈ, ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਜਿਨ੍ਹਾਂ ਤੇ ਗਰੀਬ ਨਵਾਜ਼ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ, ਉਹ ਗੁਰਮੁਖ ਜਨ ਵਡਭਾਗੇ ਪੁਰਖ ਪਿਛਲੇ ਪੈਰ ਉੱਠ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਹਨ। ਮਹਾਰਾਜ ਜੀ ਦੀ ਸਤ ਸੰਗਤ ਵਿੱਚ ਜਾ ਕੇ ਜੁੜਦੇ ਹਨ। ਸਤਿਗੁਰੂ ਜੀ ਦਾ ਪਰਮ ਉਪਦੇਸ਼, ਮਹਾਰਾਜ ਜੀ ਦੀ ਪਵਿੱਤਰ ਗੁਰਬਾਣੀ, ਅੰਮ੍ਰਿਤਮਈ ਗੁਰਬਾਣੀ ਦਾ ਰਸ ਪਿੰਨਾ ਕੀਰਤਨ, ਸਤਿਗੁਰੂ ਜੀ ਦਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਨ। ਐਸੀ ਅੰਮ੍ਰਿਤਮਈ ਧੁਰ ਕੀ ਬਾਣੀ, ਪਵਿੱਤਰ ਗੁਰਬਾਣੀ ਦੇ ਜਾਪ, ਜਿਸ ਪਵਿੱਤਰ ਗੁਰਬਾਣੀ ਨੂੰ ਸੁਣਨ ਦੇ ਨਾਲ ਜੀਵਾਂ ਦੇ ਪਾਪ ਕੱਟੇ ਜਾਂਦੇ ਹਨ। ਤਪਦਾ ਹੋਇਆ ਮਨ ਸ਼ਾਂਤ ਹੋ ਜਾਂਦਾ ਹੈ, ਭਟਕਦਾ ਹੋਇਆ ਮਨ ਇਕਾਗਰ ਹੋ ਜਾਂਦਾ ਹੈ। ਐਸੀ ਅੰਮ੍ਰਿਤਮਈ ਪਾਵਨ ਗੁਰਬਾਣੀ ਹੈ, ਜਿਸ ਪਰਥਾਈ ਮਹਾਰਾਜ ਸਾਹਿਬ ਜੀ ਨੇ ਬਚਨ ਕਹੇ ਹਨ, ਸੁਣਤੇ ਪੁਨੀਤ ਕਹਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਸੁਣਨ ਵਾਲੇ, ਰਸਨਾ ਤੋਂ ਉਚਾਰਨ ਕਰਨ ਵਾਲੇ, ਭਾਵਨਾ ਦੇ ਨਾਲ ਪੜ੍ਹਨ ਵਾਲੇ ਵੀ ਪਵਿੱਤਰ ਹੋ ਜਾਂਦੇ ਹਨ। ਜਗਤ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਜਪਜੀ ਸਾਹਿਬ ਅੰਦਰ ਮੰਨਣ ਤੋਂ ਪਹਿਲਾਂ 4 ਪੌੜੀਆਂ ਸਤਿਗੁਰੂ ਜੀ ਨੇ ਸੁਣਨ ਪਰਥਾਏ ਉਚਾਰਨ ਕੀਤੀਆਂ ਹਨ ਕਿ ਜੋ ਵੀ ਕੋਈ ਮਾਈ ਭਾਈ ਸਿੱਖ ਸੇਵਕ ਪ੍ਰਾਣਾ ਧਾਰੀ ਜੀਵ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਪਾਵਨ ਗੁਰਬਾਣੀ ਨੂੰ ਸਰਵਣ ਕਰਦਾ ਹੈ, ਜੀਵਨ ਦੇ ਅੰਦਰ ਉਹਦੇ ਦੁੱਖ ਪਾਪ ਸਭ ਨਿਵਰਤ ਹੋ ਜਾਂਦੇ ਹਨ। ਉਹ ਕਾਲ ਤੋਂ ਰਹਿਤ ਹੋ ਜਾਂਦਾ, ਕਾਲ ਦੀ ਕਦੇ ਲਪੇਟ ਵਿੱਚ ਨਹੀਂ ਆ ਸਕਦਾ। ਸੁਣਿਆ ਪੋਹਿ ਨ ਸਕਿਆ ਕਾਲ, ਐਸਾ ਪਰਮੇਸ਼ਰ ਦੇ ਨਾਮ ਦਾ ਸੁਣਨ ਦਾ ਵੱਡਾ ਪਰਮ ਮਹਾਤਮ ਹੈ। ਮਹਾਰਾਜ ਸਤਿਗੁਰੂ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ ਚੌਪਈ ਸਾਹਿਬ ਪਾਵਨ ਬਾਣੀ ਵਿੱਚ। ਸੁਨੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ, ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜੇ ਭਾਵਨਾ ਦੇ ਨਾਲ ਕੋਈ ਸਿੱਖ ਗੁਰਬਾਣੀ ਸਰਵਣ ਕਰਦਾ ਹੈ, ਜੇਕਰ ਕੋਈ ਗੂੰਗਾ ਮਨੁੱਖ ਵੀ ਭਾਵਨਾ ਦੇ ਨਾਲ ਮਹਾਰਾਜ ਜੀ ਦੀ ਬਾਣੀ ਸਰਵਣ ਕਰ ਲਵੇ, ਉਹਦਾ ਗੂੰਗਾਪਨ ਦੂਰ ਹੋ ਜਾਂਦਾ ਹੈ। ਸੱਚੇ ਪਾਤਸ਼ਾਹ ਚੰਗੀ ਰਸਨਾ ਉਸ ਜੀਵ ਨੂੰ ਬਖਸ਼ਿਸ਼ ਕਰ ਦਿੰਦੇ ਹਨ, ਜੇ ਭਾਵਨਾ ਦੇ ਨਾਲ ਗੁਰਬਾਣੀ ਸਰਵਣ ਕਰਦਾ ਹੈ। ਸੁਨੈ ਗੁੰਗ ਜੋ ਜਾਹੇ ਸੋ ਰਸਨਾ ਪਾਵਈ। ਫਿਰ ਜਿਹੜਾ ਬੇਸਮਝ ਮਨੁੱਖ ਹੈ, ਅਗਿਆਨ ਹੈ, ਮੂੜ ਹੈ, ਜੀਵਨ ਦੇ ਅੰਦਰ ਕੋਈ ਥੋੜੀ ਜਿੰਨੀ ਵੀ ਸੋਝੀ ਗਿਆਤ ਨਹੀਂ ਹੈ, ਜੇ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਸਰਵਣ ਕਰਦਾ ਹੈ, ਉਹ ਚੰਗਾ ਚਤੁਰਵਾਨ, ਚੰਗਾ ਸਿਆਣਪ ਵਾਲਾ ਬਣ ਜਾਂਦਾ ਹੈ। ਸੁਨੈ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਉ ਨਿਕਟ ਨਾ ਤਿਨ ਨਰਕੇ ਰਹੈ, ਹੋ ਜੋ ਜਾਕੀ ਇੱਕ ਬਾਰ ਚਉਪਈ ਕੋ ਕਹੈ। ਇੱਕ ਚੌਪਈ ਸਾਹਿਬ ਦਾ ਪਾਠ ਵੀ ਜੇ ਕਿਤੇ ਭਾਵਨਾ ਦੇ ਨਾਲ ਸਰਵਣ ਕਰ ਲੈਂਦਾ ਹੈ, ਮਹਾਰਾਜ ਕਹਿੰਦੇ ਉਹਦੇ ਦੁੱਖ ਵੀ ਚਲੇ ਜਾਂਦੇ ਨੇ, ਉਸ ਜੀਵ ਦੇ ਪਾਪ ਵੀ ਰਹਿਤ ਹੋ ਜਾਂਦੇ ਹਨ। ਜੀਵ ਪਾਪ ਕਰਮਾਂ ਤੋਂ ਰਹਿਤ ਹੋ ਜਾਂਦਾ ਹੈ, ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ। ਜੇ ਕਿਤੇ ਭਾਵਨਾ ਦੇ ਨਾਲ ਮਹਾਰਾਜ ਜੀ ਦਾ ਇੱਕ ਚੌਪਈ ਸਾਹਿਬ ਦਾ ਪਾਠ ਵੀ ਗੁਰਬਾਣੀ ਦੇ ਸਰਵਣ ਕਰ ਲੈਂਦਾ, ਕਿੰਨਾ ਵੱਡਾ ਮਹਾਤਮ ਹੈ। ਸਤਿਗੁਰੂ ਜੀ ਦਾ ਫਰਮਾਨ ਹੈ ਗੁਰਬਾਣੀ ਅੰਦਰ, ਮਹਾਰਾਜ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮ ਗਤ ਮੇਰੀ,
ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਆਪ ਜੀ ਦੀ ਅੰਮ੍ਰਿਤ ਬਾਣੀ ਮਹਾਰਾਜ ਸਰਵਣ ਕਰਕੇ ਮਨ ਸਾਡਾ ਸ਼ਾਂਤ ਹੋ ਜਾਂਦਾ ਹੈ। ਤਪਦਾ ਹੋਇਆ ਮਨ ਮਹਾਰਾਜ ਠੰਡਾ ਠਾਰ ਹੋ ਜਾਂਦਾ ਹੈ। ਇਹ ਪਰਮ ਗਤੀ ਦੀ ਦਾਤ ਬਖਸ਼ਿਸ਼ ਕਰਨ ਵਾਲੀ ਆਪ ਜੀ ਦੀ ਪਵਿੱਤਰ ਗੁਰਬਾਣੀ ਹੈ। ਫਿਰ ਹਜੂਰ ਨੇ ਗੁਰਬਾਣੀ ਦੇ ਕੀਰਤਨ ਪ੍ਰਥਾ ਵੀ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਕਲਯੁਗ ਮਹਿ ਕੀਰਤਨ ਪ੍ਰਧਾਨਾ, ਗੁਰਮੁਖ ਜਪੀਐ ਲਾਈ ਧਿਆਨਾ। ਕਲਯੁਗ ਦੇ ਭਿਆਨਕ ਸਮੇਂ ਅੰਦਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੀਰਤਨ ਕਰਨਾ ਸ਼੍ਰੋਮਣੀ ਦਾਤ ਹੈ। ਇੱਕ ਚਿੱਤ ਹੋ ਕੇ ਪ੍ਰਮਾਤਮਾ ਦਾ ਜਸ ਗਾਉਣਾ ਇਹ ਅਮੋਲਕ ਦਾਤ ਹੈ, ਪਰਮ ਦਾਤ ਹੈ। ਤੇ ਜੋ ਸ਼ਬਦ ਦੀ ਵਿਚਾਰ ਕਰਨੀ ਹੈ, ਸਾਧ ਸੰਗਤ ਜੀ ਮਹਾਰਾਜ ਕਹਿੰਦੇ ਸਭ ਤੋਂ ਉੱਤਮ ਦਾਤ ਹੈ। ਸਭ ਤੇ ਉੱਤਮ ਹਰ ਕੀ ਕਥਾ, ਸਭ ਸੇ ਉੱਪਰ ਗੁਰ ਸ਼ਬਦ ਵਿਚਾਰ। ਇਹ ਕਿੰਨੀ ਅਮੋਲਕ ਦਾਤ ਹੈ ਜੋ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਕਰਨੀ ਹੈ। ਤੇ ਸਤਿਗੁਰੂ ਜੀ ਦਾ ਫਰਮਾਨ ਹੈ, ਜੇ ਗੁਰਸਿੱਖ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਨੀ ਚਾਹੁੰਦਾ ਹੈ ਨਾ, ਸ਼ਬਦ ਦੀ ਵਿਚਾਰ ਕਰਿਆ ਕਰੇ। ਜਿਹੜਾ ਗੁਰਸਿੱਖ ਸਤਿਗੁਰੂ ਜੀ ਦੀ ਸ਼ਬਦ ਦੀ ਵਿਚਾਰ ਕਰਨੀ ਚਾਹੁੰਦਾ ਹੈ, ਮਨ ਦੇ ਅੰਦਰ ਭਾਵਨਾ ਹੈ ਕਿ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਕਰਾਂ, ਕਿਸ ਢੰਗ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਕੀਤੀ ਜਾ ਸਕਦੀ ਹੈ। ਹਜੂਰ ਕਹਿੰਦੇ ਗੁਰ ਕੀ ਸੇਵਾ ਸ਼ਬਦ ਵਿਚਾਰ। ਸ਼ਬਦ ਦੇ ਵਿਚਾਰ ਦੁਆਰਾ ਸਾਧ ਸੰਗਤ ਜੀ ਮਹਾਰਾਜ ਜੀ ਦੀ ਸੇਵਾ ਕੀਤੀ ਜਾ ਸਕਦੀ ਹੈ। ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਸੇਵਾ ਸ਼ਰਧਾ ਭਾਵਨਾ ਸਿੱਧ ਹੋ ਕਰਕੇ ਕੀਤੀ ਜਾਵੇ ਤਾਂ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ। ਤਾਂ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਐਸੀ ਅਮੋਲਕ ਦਾਤ ਅੰਦਰ ਜੋ ਪਾਵਨ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਆ। ਜੇ ਕਿਨਕਾ ਮਾਤਰ ਵੀ ਕਿਤੇ ਹਿਰਦੇ ਵਿੱਚ ਵਸ ਜਾਵੇ, ਸਾਧ ਸੰਗਤ ਜੀ ਜੀਵ ਦਾ ਸੰਸਾਰ ਦੇ ਵਿੱਚ ਆਇਆ ਹੋਇਆ ਸਫਲਾ ਹੋ ਜਾਂਦਾ ਹੈ। ਮਨੁੱਖਾ ਜੀਵਨ ਇਹ ਜਿਹੜਾ ਮਿਲਿਆ ਹੋਇਆ ਨਾ ਸਫਲ ਹੋ ਜਾਂਦਾ ਜੇ ਕਿਤੇ ਕਿਨਕਾ ਮਾਤਰ ਵੀ ਮਹਾਰਾਜ ਜੀ ਦਾ ਉਪਦੇਸ਼ ਹਿਰਦੇ ਅੰਦਰ ਵਸ ਜਾਂਦਾ ਹੈ। ਪਤਾ ਨਹੀਂ ਕਿਨਕੇ ਦੇ ਨਾਲ ਹੀ ਜੀਵਨ ਦੀ ਬਾਜੀ ਪਲਟ ਜਾਵੇ, ਇਹ ਜੀਵ ਭੁੱਲਾ ਹੋਇਆ ਸਿੱਧੇ ਰਸਤੇ ਤੇ ਚੱਲਣ ਲੱਗ ਪਵੇ। ਐਸੀ ਠੋਕਰ ਜ਼ਿੰਦਗੀ ਵਿੱਚ ਲੱਗ ਜਾਵੇ ਕਿ ਹਰ ਸਮੇਂ ਫਿਰ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹੇ, ਹਰ ਸਮੇਂ ਵਾਹਿਗੁਰੂ ਦੇ ਪਿਆਰ ਵਿੱਚ ਭਿੱਜ ਕਰਕੇ ਪ੍ਰਮਾਤਮਾ ਨੂੰ ਚੇਤੇ ਕਰਦਾ ਰਹੇ। ਐਸੀ ਮਹਾਰਾਜ ਕਹਿੰਦੇ ਜੀਵਨ ਦੇ ਅੰਦਰ ਵਿਧ ਬਣ ਜਾਂਦੀ ਹੈ। ਤੋ ਆਓ ਸਾਧ ਸੰਗਤ ਜੀ ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਾਰਨ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਪਵਿੱਤਰ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਮਹਾਰਾਜ ਭਗਤ ਰਸਨਾ ਦੁਆਰਾ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ, ਪਿਆਰ ਸਤਿਕਾਰ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਸਰਵਣ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਚਿੱਤ ਨੂੰ ਇਕਾਗਰ ਕਰਨ ਲਈ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਾ ਕੇ ਨਿਗਮ ਦੂਧ ਕੇ ਥਾਟਾ। ਭਗਤ ਕਬੀਰ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 655 ਅੰਗ ਤੇ ਸੁਸ਼ੋਭਿਤ ਹੈ। ਇਹ ਸ਼ਬਦ ਦੀ ਉਥਾਨਕਾ ਹੈ। ਕੋਈ ਮਾਈ ਸੀ ਸਾਧ ਸੰਗਤ ਜੀ ਸਾਧੂ ਮਹਾਤਮਾ ਮਹਾਂਪੁਰਖਾਂ ਨੂੰ ਲੱਸੀ ਛਕਾਉਣ ਦੀ ਸੇਵਾ ਕਰਿਆ ਕਰਦੇ ਸੀ। ਲੱਸੀ ਰਿੜ ਕਰਕੇ ਲਿਆਉਣੀ ਤੇ ਮਹਾਤਮਾ ਮਹਾਂਪੁਰਖਾਂ ਨੂੰ ਲਿਆ ਕਰਕੇ ਛਕਾਉਣ ਦੀ ਉਹਨੇ ਸੇਵਾ ਕਰਨੀ। ਤੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਵੀ ਬੜੇ ਪਿਆਰ ਦੇ ਨਾਲ ਆ ਕੇ ਉਸਨੇ ਲੱਸੀ ਛਕਾਇਆ ਕਰਨੀ। ਕਿਉਂਕਿ ਜਿਹੜਾ ਸਵੇਰ ਦਾ ਸਮਾਂ ਹੁੰਦਾ ਹੈ, ਹੁਣ ਦੇ ਸਮੇਂ ਅੰਦਰ ਜੇ ਵਰਤਮਾਨ ਸਮੇਂ ਵਿੱਚ ਦੇਖਿਆ ਜਾਵੇ ਤੇ ਸਾਧ ਸੰਗਤ ਜੀ ਉੱਠਦੇ ਆ ਸਾਰੇ ਕੋਈ ਚਾਹ ਪੀਂਦਾ, ਕੋਈ ਕੌਫੀ ਪੀਂਦਾ, ਕੋਈ ਦੁੱਧ ਗਰਮ ਕਰ ਲੈਂਦਾ।
ਪਰ ਪਹਿਲਾਂ ਸਾਧ ਸੰਗਤ ਜੀ ਇਹ ਜਿਹੜੀ ਕੌਫੀ ਅਤੇ ਚਾਹ ਆਦਿਕ ਆਏ ਆ ਨਾ, ਇਹ ਅੰਗਰੇਜ਼ ਰਾਜ ਦੇ ਸਮੇਂ ਆਏ ਸਨ। ਪਹਿਲਾਂ ਜ਼ਿਆਦਾਤਰ ਲੋਕ ਦਹੀਂ ਲੱਸੀ ਆਦਿਕ ਜਾਂ ਫਿਰ ਦੁੱਧ ਛਕ ਲੈਣਾ, ਰੋਹ ਛਕ ਲੈਣੀ, ਗੰਨੇ ਦਾ ਰਸ ਕੱਢ ਕਰਕੇ ਛਕ ਲੈਣਾ, ਇਹ ਚਾਹ ਆਦਿਕ ਅੰਗਰੇਜ਼ ਰਾਜ ਦੇ ਸਮੇਂ ਇਹ ਪ੍ਰਚਲਿਤ ਹੋਏ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਭਗਤ ਰਸਨਾ ਦੁਆਰਾ ਜੋ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਆ, ਜੋ ਉਹ ਸਾਧ ਸੰਗਤ ਜੀ ਮਾਈ ਸੇਵਾ ਕਰਿਆ ਕਰਦੀ ਸੀ ਲੱਸੀ ਛਕਾਉਣ ਦੀ, ਉਹ ਇੱਕ ਦਿਨ ਬੜਾ ਲੇਟ ਆਈ ਹੈ, ਦਿਨ ਚੜ ਚੁੱਕਾ ਸੀਗਾ, ਤੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਆ ਕਰਕੇ ਜਦੋਂ ਨਮਸਕਾਰ ਕੀਤੀ ਤੇ ਬੜੇ ਪਿਆਰ ਦੇ ਨਾਲ ਭਗਤ ਜੀ ਨੇ ਪੁੱਛਿਆ ਕਿ ਮਾਤਾ ਜੀ ਇੰਨੀ ਲੇਟ ਕਿਉਂ ਆਈ ਹੈ। ਤੇ ਫਿਰ ਦੱਸਣਾ ਸ਼ੁਰੂ ਕੀਤਾ, ਕਹਿਣ ਲੱਗੇ ਕਿ ਮੈਂ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਭਾਵ ਤੜਕੇ ਉੱਠ ਕਰਕੇ ਜਦੋਂ ਮਧਾਣੀ ਪਾ ਕਰਕੇ ਚਾਟੀ ਦੇ ਵਿੱਚ ਰਿੜਕਣਾ ਪਾ ਕੇ ਰਿੜਕਦੀ ਸਾਂ, ਤੇ ਦਿਨ ਚੜ੍ਹਨ ਤੋਂ ਪਹਿਲਾਂ ਆ ਕੇ ਹਾਜ਼ਰ ਹੋ ਜਾਂਦੀ ਸੀ ਸੇਵਾ ਵਿੱਚ, ਤੇ ਉਹ ਲੱਸੀ ਛਕਾ ਦਿੰਦੀ ਸਾਂ। ਪਰ ਭੁਲੇਖੇ ਦੇ ਨਾਲ ਪਾਣੀ ਵਾਲੀ ਜਿਹੜੀ ਚਾਟੀ ਸੀ ਨਾ, ਉਹਦੇ ਵਿੱਚ ਮਧਾਣੀ ਪਾ ਕੇ ਮੈਂ ਰਿੜਕਦੀ ਰਹੀ। ਜਦੋਂ ਦਿਨ ਚੜ੍ਹਿਆ ਫਿਰ ਮੈਨੂੰ ਪਤਾ ਲੱਗਾ ਕਿ ਮੈਂ ਤਾਂ ਪਾਣੀ ਦੇ ਵਿੱਚ ਮਧਾਣੀ ਪਾ ਕਰਕੇ ਰਿੜਕੀ ਜਾ ਰਹੀ ਸਾਂ, ਕਿਉਂਕਿ ਪਾਣੀ ਵਿੱਚ ਭਾਵੇਂ ਕੋਈ ਸਾਰਾ ਦਿਨ ਮਧਾਣੀ ਪਾ ਕੇ ਰਿੜਕੀ ਜਾਵੇ, ਨਾ ਤਾਂ ਉਹਦੇ ਵਿੱਚੋਂ ਮੱਖਣ ਨਿਕਲੇਗਾ, ਨਾ ਉਹਦੀ ਲੱਸੀ ਬਣਨੀ, ਉਹ ਪਾਣੀ ਦਾ ਪਾਣੀ ਰਹੇਗਾ। ਤੋ ਜਦੋਂ ਇਹ ਬੇਨਤੀ ਕੀਤੀ ਹੈ, ਫਿਰ ਭਗਤ ਕਬੀਰ ਸਾਹਿਬ ਜੀ ਨੇ ਇਸੇ ਹੀ ਉਪਦੇਸ਼ ਦਾ ਰੂਪਕ ਅਲੰਕਾਰ ਬਣਾ ਕਰਕੇ ਸਮਝਾਇਆ, ਸਿੱਖਿਆ ਦਿੱਤੀ ਹੈ ਕਿ ਹੇ ਪ੍ਰਾਣਧਾਰੀ ਜੀਵਾ, ਜੀਵਨ ਦੇ ਅੰਦਰ ਜਿਹੜੇ ਸੰਸਾਰ ਦੇ ਕਰਮ ਕਾਂਡ ਹੈ ਨਾ, ਇਹ ਜਾਣ ਕੇ ਪਾਣੀ ਦੀ ਤਰ੍ਹਾਂ ਹੈ। ਬੁੱਧ ਰੂਪ ਜਿਹੜੀ ਤੇਰੀ ਇਹ ਮਧਾਣੀ ਹੈ, ਜਾਂ ਫਿਰ ਵਿਚਾਰ ਰੂਪੀ ਮਧਾਣੀ ਹੈ, ਬੁੱਧ ਰੂਪ ਚਾਟੀ ਹੈ, ਇਹ ਭਾਵੇਂ ਜਿੰਨਾ ਮਰਜ਼ੀ ਸੰਸਾਰ ਦੇ ਅੰਦਰ ਕਰਮ ਕਾਂਡਾ ਰੂਪੀ ਪਾਣੀ ਦੇ ਵਿੱਚ ਜਿਤਨੇ ਮਰਜ਼ੀ ਬਾਰ-ਬਾਰ ਰਿੜਕਣੇ ਪਾ ਕਰਕੇ ਰਿੜਕੀ ਚੱਲ ਜ਼ਿੰਦਗੀ ਭਰ ਭਾਵੇਂ ਰਿੜਕੀ ਚੱਲ, ਪਰ ਇਹਨਾਂ ਦੇ ਵਿੱਚ ਵਾਹਿਗੁਰੂ ਦਾ ਸਰੂਪ ਰੂਪੀ ਤਤ ਨਹੀਂ ਕਦੇ ਤੈਨੂੰ ਮਿਲਣ ਵਾਲਾ। ਜਿਵੇਂ ਪਾਣੀ ਨੂੰ ਰਿੜਕਣ ਦੇ ਨਾਲ ਕਦੇ ਮੱਖਣ ਦੀ ਪ੍ਰਾਪਤੀ ਨਹੀਂ ਹੋ ਸਕਦੀ, ਇਸੇ ਤਰ੍ਹਾਂ ਹੀ ਸੰਸਾਰ ਦੇ ਅੰਦਰ ਕਰਮ ਕਾਂਡਾਂ ਨੂੰ ਬਾਰ-ਬਾਰ ਰਿੜਕੀ ਜਾਵੇ, ਜ਼ਿੰਦਗੀ ਭਰ ਭਾਵੇਂ ਮਨੁੱਖ ਕਰੀ ਜਾਵੇ। ਸਾਧ ਸੰਗਤ ਜੀ, ਕਦੇ ਮੱਖਣ ਦੀ ਤਰ੍ਹਾਂ ਪਰਮਾਤਮਾ ਦਾ ਸਰੂਪ ਰੂਪੀ ਤਤ ਬ੍ਰਹਮਾਨੰਦ ਦਾ ਸਰੂਪ ਕਦਾਚਿਤ ਵੀ ਪਾਇਆ ਨਹੀਂ ਜਾ ਸਕਦਾ। ਗਰੀਬ ਨਵਾਜ ਸੱਚੇ ਪਾਤਸ਼ਾਹ ਮਹਾਰਾਜ ਜੋ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕਰਕੇ ਫਿਰ ਬੁੱਧ ਰੂਪ ਸਖੀ ਨੂੰ ਬਣਾ ਕਰਕੇ ਉਪਦੇਸ਼ ਦੇ ਰਹੇ ਹੈ। ਪਿਆਰ ਦੇ ਨਾਲ ਸਰਵਣ ਕਰੀਏ ਜੀ। ਜਾ ਕੇ ਨਿਗਮ ਦੂਧ ਕੇ ਥਾਟਾ, ਕਹਿੰਦੇ ਹਨ ਕਿ ਜਿਵੇਂ ਨਿਗਮ ਵੇਦ ਉਚਾਰਨ ਕੀਤੇ ਹੋਏ ਆ ਨਾ, ਜਾ ਕੇ ਨਿਗਮ ਦੂਧ ਕੇ ਠਾਟਾ ਕਹਿੰਦੇ ਨੇ ਚਾਟੀ ਨੂੰ, ਜਿਵੇਂ ਚਾਰ ਵੇਦ ਹਨ ਉਹਨਾਂ ਨੂੰ ਮੰਥਨ ਕਰਨਾ ਕੀਤਾ ਹੈ। ਜਾ ਕੇ ਨਿਗਮ ਦੂਧ ਕੇ ਠਾਟਾ ਭਾਵ ਜਿਵੇਂ ਸੰਸਾਰ ਦੇ ਅੰਦਰ ਵੇਦ ਹਨ, ਇਹਨਾਂ ਦੇ ਅੰਦਰ ਦੇ ਜਿਹੜੇ ਕਰਮ ਕਾਂਡ ਹੈ ਉਹ ਮੰਨ ਲਓ ਕਿ ਪਾਣੀ ਪਾਇਆ ਹੋਇਆ, ਔਰ ਇਸੇ ਪ੍ਰਕਾਰ ਜਾਂ ਫਿਰ ਵੇਦਾਂ ਦੇ ਅੰਦਰ ਦਾ ਜਿਹੜਾ ਗਿਆਨ ਹੈ, 4000 ਸੁਰਤੀਆਂ ਗਿਆਨ ਨੂੰ ਕਥਨ ਕਰਦੀਆਂ ਨੇ, 80000 ਕਰਮ ਕਾਂਡਾਂ ਦਾ ਕਥਨ ਕਰਦੀਆਂ ਹਨ। ਕਿਤੇ ਤਾਂ ਕਰਮ ਕਾਂਡਾਂ ਦਾ ਖੰਡਨ ਕੀਤਾ ਜਾਂਦਾ, ਕਿਤੇ ਕਰਮ ਕਾਂਡਾਂ ਦਾ ਮੰਡਨ ਕੀਤਾ ਜਾਂਦਾ ਕਿ ਕਰਮ ਕਾਂਡ ਕਰਨੇ ਚਾਹੀਦੇ, ਫਿਰ ਉਹਨਾਂ ਦੀ ਨਿਖੇਧੀ ਕੀਤੀ ਜਾਂਦੀ ਹੈ ਕਿ ਨਹੀਂ ਕਰਨੇ ਚਾਹੀਦੇ। ਇਸ ਪ੍ਰਕਾਰ ਕਿੰਨਾ ਸੰਸਾਰ ਦੇ ਅੰਦਰ ਇਹਨਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਜਾ ਕੇ ਨਿਗਮ ਦੂਧ ਕੇ ਠਾਟਾ, ਜਿਹੜਾ ਇਹਨਾਂ ਦੇ ਅੰਦਰ ਦਾ ਗਿਆਨ ਹੈ ਮੰਨ ਲਓ ਕਿ ਦੁੱਧ ਦੀ ਤਰ੍ਹਾਂ ਹੈ। ਫਿਰ ਜਿਹੜੇ ਵੇਦ ਰੂਪੀ ਕਹਿੰਦੇ ਹਨ ਕਿ ਚਾਟੀ ਹੈ, ਤੋ ਇਸ ਪ੍ਰਕਾਰ ਜਿਹੜੇ ਚਾਰ ਵੇਦ ਬ੍ਰਹਮਾ ਦੇ ਉਚਾਰਨ ਕੀਤੇ ਹੋਏ ਹਨ। ਸਮੁੰਦ ਬਿਲੋਵਨ ਕੋ ਮਾਟਾ, ਜਿਹੜਾ ਸਮੁੰਦਰ ਨੂੰ ਰਿੜਕਣਾ ਹੈ, ਜਿਵੇਂ ਦੇਵਤਿਆਂ ਦੇ ਦੈਂਤਾਂ ਨੇ ਮਿਲ ਕਰਕੇ ਸਮੁੰਦਰ ਨੂੰ ਰਿੜਕਿਆ ਸੀਗਾ, ਜਿਹਦੇ ਵਿੱਚੋਂ 14 ਰਤਨ ਨਿਕਲੇ ਸਨ। 14 ਰਤਨ
ਜਿਹੜਾ ਸਾਧ ਸੰਗਤ ਜੀ ਸ਼ੇਸ਼ ਨਾਗ ਸੀ ਨਾ, ਉਹਦਾ ਰੱਸਾ ਬਣਾ ਕੀਤਾ। ਇੱਕ ਪਾਸਿਓਂ ਦੇਵਤਿਆਂ ਨੇ, ਦੂਜੇ ਪਾਸਿਓਂ ਦੈਂਤਾਂ ਨੇ ਫੜ ਲਿਆ ਸੀਗਾ। ਸੁਮੇਰ ਪਰਬਤ ਦਾ ਮਧਾਣਾ ਬਣਾ ਕੀਤਾ ਸੀਗਾ। ਤੇ 14 ਰਤਨ ਨਿਕਲੇ ਸਨ, ਤਨਕ ਤਨੰਤਰ ਵੈਦ ਆਦਿਕ, ਆਮੀ ਗਜ ਰਾਜ ਆਦਿਕ, ਬਿਖ ਧੇਨ ਸਸੀ ਆਦਿਕ। ਇਹ ਜਿਹੜੇ ਸਾਧ ਸੰਗਤ ਜੀ 14 ਰਤਨ ਨਿਕਲੇ ਸਨ, ਉਹਨਾਂ ਨੂੰ ਫਿਰ 14 ਰਤਨਾਂ ਨੂੰ ਵੰਡ ਲਿਆ ਗਿਆ ਸੀਗਾ। ਗਰੀਬ ਨਵਾਜ ਸਤਿਗੁਰੂ ਜੀ ਭਗਤ ਰਸਨਾ ਦੁਆਰਾ ਕਹਿੰਦੇ, ਸਮੁੰਦ ਬਿਲੋਵਨ ਕਉ ਮਾਟਾ। ਜਿਵੇਂ ਸਮੁੰਦਰ ਨੂੰ ਰਿੜਕਣ ਵਾਸਤੇ ਦੇਵਤਿਆਂ ਤੇ ਦੈਂਤਾਂ ਨੇ ਵਿਚਾਰ ਕਰਕੇ ਆਪੋ ਵਿੱਚ ਮਿੜ ਕਰਕੇ ਉਹਦੇ ਵਿੱਚੋਂ 14 ਰਤਨ ਕੱਢੇ ਸਨ। ਇਸੇ ਤਰ੍ਹਾਂ ਜਿਹੜੀ ਮਹਾਰਾਜ ਜੀ ਦੀ ਸਤ ਸੰਗਤ ਹੈ, ਇਹਦੇ ਵਿੱਚ ਸਾਧ ਸੰਗਤ ਜੀ ਜੇ ਕੋਈ ਭਾਵਨਾ ਦੇ ਨਾਲ ਆ ਕੇ ਮਹਾਰਾਜ ਸਾਹਿਬ ਜੀ ਦੇ ਸ਼ਬਦ ਦੀ ਵਿਚਾਰ ਕਰਦਾ, ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਦਾ ਹੈ, ਭਾਵ ਵਿਚਾਰ ਰੂਪੀ ਰੇੜਕਣਾ ਪਾ ਕਰਕੇ ਮਹਾਰਾਜ ਜੀ ਦੀ ਸਤ ਸੰਗਤ ਰੂਪੀ ਮੱਟ ਵਿੱਚ ਆ ਕੇ ਉਹ ਫਿਰ ਸਤਿਗੁਰੂ ਜੀ ਤੋਂ ਗਿਆਨ ਰੂਪੀ ਤਤ ਦੀ ਪ੍ਰਾਪਤੀ ਕਰ ਲੈਂਦਾ। ਕਿਉਂਕਿ ਮਹਾਰਾਜ ਸਾਹਿਬ ਜੀ ਦਾ ਗਿਆਨ ਕੇਵਲ ਮਹਾਰਾਜ ਜੀ ਦੇ ਚਰਨਾਂ ਵਿੱਚੋਂ ਪ੍ਰਾਪਤ ਹੁੰਦਾ ਹੈ, ਜੋ ਸਤਿਗੁਰੂ ਜੀ ਦਾ ਬਖਸ਼ਿਆ ਹੋਇਆ ਗਿਆਨ ਹੈ। ਗਿਆਨ ਰੂਪੀ ਜੋ ਤਤ ਹੈ, ਜਦੋਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ, ਤਾਂ ਸਾਧ ਸੰਗਤ ਜੀ ਉਪਦੇਸ਼ ਦੁਆਰਾ ਹੀ ਜੀਵ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ ਹੈ। ਜਦੋਂ ਮਹਾਰਾਜ ਜੀ ਦੇ ਉਪਦੇਸ਼ ਦੁਆਰਾ ਸਮਝ ਪੈਂਦੀ ਹੈ ਕਿ ਜੀਵਨ ਦੇ ਅੰਦਰ ਕੀ ਸਹੀ ਹੈ ਤੇ ਕੀ ਗਲਤ ਹੈ, ਕਿਹੜੇ ਕਰਮ ਕਰਨ ਦੇ ਨਾਲ ਜੀਵਨ ਦੇ ਅੰਦਰ ਲਾਭ ਹੁੰਦਾ ਹੈ, ਕਿੱਦਾਂ ਦੇ ਕਰਮ ਕਰਨ ਦੇ ਨਾਲ ਜੀਵਨ ਦੇ ਅੰਦਰ ਨੁਕਸਾਨ ਹੁੰਦਾ ਹੈ, ਘਾਟਾ ਪੈਂਦਾ ਹੈ। ਮਹਾਰਾਜ ਕਹਿੰਦੇ ਸੱਚੇ ਪਾਤਸ਼ਾਹ ਦੇ ਉਪਦੇਸ਼ ਦੁਆਰਾ ਜੀਵਨ ਨੂੰ ਸਮਝ ਪੈ ਜਾਂਦੀ ਹੈ ਕਿ ਕਿਹੋ ਜਿਹੇ ਜੀਵਨ ਦੇ ਅੰਦਰ ਕਰਮ ਕਮਾਵਾਂ ਜਿਸ ਕਰਕੇ ਲੋਕ ਪਰਲੋਕ ਸਫਲਾ ਹੋ ਜਾਵੇ, ਜਿਸ ਕਰਕੇ ਜੀਵਨ ਜੁਗਤੀ ਦੀ ਦਾਤ ਮੈਨੂੰ ਜੀਵਨ ਦੇ ਅੰਦਰ ਮਿਲ ਜਾਵੇ। ਐਸਾ ਮਹਾਰਾਜ ਸੱਚੇ ਪਾਤਸ਼ਾਹ ਜੀ ਭਗਤ ਰਸਨਾ ਦੁਆਰਾ ਬਖਸ਼ਿਸ਼ ਕਰਦੇ ਨੇ। ਸਮੁੰਦ ਬਿਲੋਵਨ ਕਉ ਮਾਟਾ, ਐ ਜੀਵ ਸਤ ਸੰਗਤ ਦੇ ਵਿੱਚ ਆ ਕਰਕੇ ਮਹਾਰਾਜ ਜੀ ਦੇ ਸ਼ਬਦ ਦੀ ਵਿਚਾਰ ਕਰ, ਤਾਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੈਨੂੰ ਸਰੂਪ ਰੂਪੀ ਤਤ ਦੀ ਪ੍ਰਾਪਤੀ ਹੋ ਸਕੇਗੀ। ਨਹੀਂ ਤਾਂ ਭਾਵੇਂ ਜਿੰਨਾ ਚਿਰ ਮਰਜੀ ਕੋਈ ਸੰਸਾਰ ਦੇ ਅੰਦਰ ਆਪਣੀਆਂ ਮਤਾਂ ਮਤਾਂਤਰਾਂ ਦੇ ਵਿਚਾਰਾਂ ਰੂਪੀ ਰਿੜਕਣੇ ਪਾ ਕਰਕੇ ਰਿੜਕੀ ਜਾਵੇ, ਕਰਮ ਕਾਂਡਾਂ ਰੂਪੀ ਪਾਣੀ ਦੇ ਅੰਦਰ ਆਪਣੇ ਵਿਚਾਰ ਰੂਪ ਭਾਵੇਂ ਰਿੜਕਣਾ ਪਾ ਕਰਕੇ ਬਾਰ-ਬਾਰ ਰਿੜਕੀ ਜਾਵੇ, ਪਰ ਤਿਨਾਂ ਦੇ ਨਾਲ ਮਹਾਰਾਜ ਕਹਿੰਦੇ ਸਰੂਪ ਰੂਪੀ ਤਤ ਨਹੀਂ ਕਦੇ ਮਿਲ ਸਕਦਾ। ਵਾਹਿਗੁਰੂ ਦਾ ਸਰੂਪ ਰੂਪੀ ਬ੍ਰਹਮਾਨੰਦ ਰੂਪੀ ਜਿਹੜਾ ਮੱਖਣ ਹੈ ਉਹ ਨਹੀਂ ਕਦਾਚਿਤ ਵੀ ਪ੍ਰਾਪਤ ਹੋ ਸਕਦਾ। ਇਹ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆਉਣੇ ਕਰਕੇ ਹੀ ਇਹ ਜੀਵਨ ਦੇ ਅੰਦਰ ਦਾਤ ਮਿਲ ਸਕਦੀ ਹੈ। ਜੇ ਭਾਵਨਾ ਦੇ ਨਾਲ ਸਤਿਗੁਰੂ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕਰਕੇ ਜੁੜਦਾ ਹੈ। ਐਸੀ ਮਹਾਰਾਜ ਜੀ ਨੇ ਸਤ ਸੰਗਤ ਨੂੰ ਵਡਿਆਈ ਬਖਸ਼ੀ ਹੈ। ਤੋ ਹਜੂਰ ਕਹਿੰਦੇ ਹਨ ਇਹ ਪ੍ਰਾਣਾ ਧਾਰੀ ਜੀਵ ਸਮੁੰਦ ਬਿਲੋਵਨ ਕਉ ਮਾਟਾ। ਮਹਾਰਾਜ ਕਹਿੰਦੇ ਹਨ ਹੈ ਬੁੱਧ ਰੂਪ ਚੇਲੀ, ਤੂੰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੇ ਜੇ ਸਰੂਪ ਨੂੰ ਪਾਉਣਾ ਚਾਹੁੰਦੀ ਹੈ ਨਾ, ਤੇ ਮਹਾਰਾਜ ਜੀ ਦੀ ਸਤ ਵਿੱਚ ਸੰਗਤ ਵਿੱਚ ਆਇਆ ਕਰ। ਬਿਲੋਵਨ ਹੁੰਦੇ ਰਿੜਕਣਾ, ਵਿਚਾਰ ਰੂਪੀ ਰਿੜਕਣਾ ਪਾ ਕਰਕੇ ਸਤ ਸੰਗਤ ਰੂਪੀ ਮੱਠ ਵਿੱਚ ਵਾਹਿਗੁਰੂ ਜੀ ਦਾ ਸਰੂਪ ਰੂਪੀ ਮੱਖਣ ਪ੍ਰਾਪਤ ਕਰਨਾ ਕਰ। ਤਾਕੀ ਹੋ ਬਿਲੋਵਨ ਹਾਰੀ, ਹੇ ਜੀਵ ਰੂਪ ਚੇਲੀ ਜਾਂ ਬੁੱਧ ਰੂਪ ਦਾਸੀ, ਤੂੰ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਪਾਉਣ ਰੂਪੀ ਭਾਵ ਪਰਮੇਸ਼ਰ ਦੀ ਪ੍ਰਾਪਤੀ ਰੂਪ ਰਿੜਕਣੇ ਬਣਨਾ ਕਰ। ਬਿਲੋਵਨ ਹਾਰੀ ਤੋਂ ਭਾਵ ਉਹਦਾ ਮੰਥਨ ਕਰ ਪਰਮੇਸ਼ਰ ਦੀ ਪ੍ਰਾਪਤੀ ਦਾ। ਉਹ ਕਿਵੇਂ ਮੰਥਨ ਕੀਤਾ ਜਾ ਸਕਦਾ ਹੈ? ਸਾਰੇ ਸੰਗਤ ਜੀ ਵਿਚਾਰ ਦੇ ਨਾਲ। ਜਿੰਨੀ ਦੇਰ ਤੱਕ ਮਨੁੱਖ ਆਪਣੇ ਮਨ ਦੀਆਂ ਵਿਚਾਰਾਂ ਨਹੀਂ ਮਾਰਦਾ, ਸਤਿਗੁਰੂ ਜੀ ਦੀ ਵਿਚਾਰ ਧਾਰਾ ਨੂੰ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਕਰਦਾ, ਉਦੋਂ ਤੱਕ ਕਦੇ ਪਰਮਾਤਮਾ ਦੇ ਸਰੂਪ ਨੂੰ ਜਾਣਿਆ ਨਹੀਂ ਜਾ ਸਕਦਾ। ਵਿਚਾਰ ਤੋਂ ਹੀ ਨਾ ਮਨੁੱਖ ਪ੍ਰਤੱਖ ਵੀ ਜ਼ਿੰਦਗੀ ਦੇ ਵਿੱਚ ਕੋਈ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜਿਹੜਾ ਮਨੁੱਖ ਵਿਚਾਰਦਾ ਨਹੀਂ ਹੈ, ਵਿਚਾਰ ਤੋਂ ਹੀ ਨਾ ਹੈ,
ਤੋ ਇਸੇ ਪ੍ਰਕਾਰ ਮਹਾਰਾਜ ਜੀ ਦੀ ਸ਼ਬਦ ਦੇ ਵਿਚਾਰ ਤੋਂ ਬਿਨਾਂ ਵੀ ਕਦੇ ਪ੍ਰਮਾਤਮਾ ਦੇ ਸਰੂਪ ਰੂਪੀ ਮੰਜ਼ਿਲ ਨੂੰ ਨਹੀਂ ਪਾਇਆ ਜਾ ਸਕਦਾ। ਜੇ ਸਤਿਗੁਰੂ ਜੀ ਦੀ ਸ਼ਬਦ ਦੀ ਵਿਚਾਰ ਨਹੀਂ ਕਰਦਾ, ਕਿਉਂਕਿ ਹਜੂਰ ਦਾ ਮੁੱਖ ਵਾਕ ਹੈ ਗੁਰਬਾਣੀ ਅੰਦਰ ਕਿ ਪ੍ਰਮਾਤਮਾ ਭਾਵੇਂ ਜੋਤ ਰੂਪ ਹੋ ਕਰਕੇ ਸਰਬ ਜੀਵਾਂ ਦੇ ਅੰਦਰ ਪ੍ਰਕਾਸ਼ ਕਰ ਰਿਹਾ ਹੈ, ਪਰ ਉਹ ਜੋਤੀ ਸਰੂਪ ਨੂੰ ਪ੍ਰਗਟ ਤਾਂ ਕੀਤਾ ਜਾ ਸਕਦਾ ਜੇ ਮਹਾਰਾਜ ਜੀ ਦੀ ਸਿੱਖਿਆ ਇਹ ਜੀਵ ਧਾਰਨ ਕਰੇਗਾ। ਤਾਂ ਹੀ ਮਹਾਰਾਜ ਕਹਿੰਦੇ ਪ੍ਰਮਾਤਮਾ ਦੇ ਸਰੂਪ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਸਤਿਗੁਰੂ ਜੀ ਦੀ ਸਿੱਖਿਆ ਤੋਂ ਬਿਨਾਂ ਕਦੇ ਵਾਹਿਗੁਰੂ ਦਾ ਸਰੂਪ ਨਹੀਂ ਪ੍ਰਗਟ ਕੀਤਾ ਜਾ ਸਕਦਾ। ਜਿਵੇਂ ਹਜੂਰ ਦਾ ਮੁੱਖ ਵਾਕ ਆਉਂਦਾ, ਸਗਲ ਬਨਸਪਤ ਮਹਿ ਬੈ ਸੰਤਰ ਸਗਲ ਦੂਧ ਮਹਿ ਕੀਆ, ਊਚ ਨੀਚ ਮਹਿ ਜੋਤ ਸਮਾਨੀ ਘਟ ਘਟ ਮਦ ਉਜੀਆ। ਉਹ ਪ੍ਰਮਾਤਮਾ ਉੱਚੀਆਂ ਥਾਵਾਂ ਤੇ ਵੀ ਹੈ, ਨੀਵੀਆਂ ਥਾਵਾਂ ਤੇ ਵੀ ਹੈ। ਉੱਚੀਆਂ ਜਾਤਾਂ ਵਾਲੀ, ਨੀਵੀਆਂ ਜਾਤਾਂ ਪਾਤਾਂ, ਭਾਵੇਂ ਕੋਈ ਵੱਡੇ ਆਕਾਰ ਦਾ ਭਾਵੇਂ ਕੋਈ ਛੋਟੇ ਆਕਾਰ ਦਾ ਜੀਵ ਹੈ, ਸਭ ਦੇ ਅੰਦਰ ਪ੍ਰਮਾਤਮਾ ਜੋਤ ਰੂਪ ਹੋ ਕੇ ਵਰਤ ਰਿਹਾ ਹੈ। ਮਹਾਰਾਜ ਉਹ ਕਿਵੇਂ ਵਰਤ ਰਿਹਾ ਹੈ? ਕਹਿੰਦੇ ਹਨ ਕਿ ਜਿਵੇਂ ਲੱਕੜ ਦੇ ਵਿੱਚ ਗੁਪਤ ਰੂਪ ਦੇ ਵਿੱਚ ਅੱਗ ਵਰਤ ਰਹੀ ਹੈ, ਦੁੱਧ ਦੇ ਕਣ ਕਣ ਦੇ ਵਿੱਚ ਘਿਓ ਥੰਧਿਆਈ ਸਮਾਈ ਹੋਈ ਹੈ, ਪਰ ਇਹ ਦੋਵਾਂ ਨੂੰ, ਅੱਗ ਨੂੰ ਤੇ ਥੰਧਿਆਈ ਨੂੰ, ਉਹ ਪ੍ਰਗਟ ਕਰੇਗਾ ਨਾ ਜਿਹਨੂੰ ਸਿੱਖਿਆ ਪ੍ਰਾਪਤ ਹੋਵੇਗੀ, ਜਿਹੜਾ ਸਿੱਖਿਆ ਧਾਰਨ ਕਰੇਗਾ। ਮਹਾਰਾਜ ਕਹਿੰਦੇ ਜੇ ਗਰੀਬ ਨਵਾਜ਼ ਸਤਿਗੁਰੂ ਦੀ ਛੋਟੀ ਜੀ ਸਿੱਖਿਆ ਧਾਰਨ ਕਰ ਲਵੇ ਤਾਂ ਫਿਰ ਪ੍ਰਮਾਤਮਾ ਦੇ ਸਰੂਪ ਰੂਪੀ ਤੱਤ ਨੂੰ ਇਹ ਪ੍ਰਗਟ ਕਰ ਸਕਦਾ ਹੈ। ਨਹੀਂ ਤਾਂ ਹਜੂਰ ਕਹਿੰਦੇ ਕਦੇ ਵੀ ਉਹ ਪ੍ਰਮਾਤਮਾ ਨੂੰ ਪਾ ਨਹੀਂ ਸਕਦਾ। ਇਸ ਕਰਕੇ ਮਹਾਰਾਜ ਕਹਿੰਦੇ ਤਾਂ ਕਿ ਹੋ ਬਿਲੋਬਨ ਹਾਰੀ, ਹੇ ਬੁੱਧ ਰੂਪੀ ਸਖੀ ਤੂੰ ਪ੍ਰਮਾਤਮਾ ਦੇ ਸਰੂਪ ਨੂੰ ਵਿਚਾਰਨ ਵਾਲੀ ਹੋਣਾ ਕਰ। ਵਿਚਾਰ ਰੂਪੀ ਰਿੜਕਣਾ ਪਰਮੇਸ਼ਰਨ ਦੀ ਪ੍ਰਾਪਤੀ ਵਾਸਤੇ ਤੂੰ ਪਾਵਣਾ ਕਰ। ਕਿਉ ਮੇਟੇ ਗੋ ਸਾਸ ਤੁਹਾਰੀ, ਫਿਰ ਪੜੋ ਪੰਕਤੀ। ਕਿਉ ਮੇਟੇ ਗੋ ਸਾਸ ਤੁਹਾਰੀ। ਮੇਟੇ ਨਹੀਂ, ਮੇਟਾ ਪਾਠ ਹੈ, ਟੈਂਕੇ ਨੂੰ ਦੁਲਾਵਾਂ ਦੇ ਨਾਲ ਉਚਾਰਨ ਕਰਨਾ। ਕਿਉ ਮੇਟਾ ਗੋ ਸਾਸ ਤੁਹਾਰੀ। ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ ਕਿ ਹੇ ਜੀਵ ਰੂਪ ਸਖੀ ਜਾਂ ਬੁੱਧ ਰੂਪ ਦਾਸੀ, ਜੇਕਰ ਤੇਰੇ ਕਰਮ ਕਰਦਿਆਂ ਹੋਇਆ, ਸੇਵਾ ਕਰਦਿਆਂ ਹੋਇਆ ਕੋਈ ਕਰਮ ਇਦਾਂ ਦਾ ਜੀਵਨ ਦੇ ਵਿੱਚ ਆ ਜਾਂਦਾ ਕਿ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਪ੍ਰਮਾਤਮਾ ਆਪਣੇ ਸਰੂਪ ਦੀ ਭੇਟਤਾ ਨਹੀਂ ਦਿੰਦਾ, ਫਿਰ ਕਿਉਂ ਮੇਟੈ ਗੋ ਛਾਛ ਤੁਹਾਰੀ। ਛਾਛ ਕਹਿੰਦੇ ਨੇ ਲੱਸੀ ਨੂੰ। ਮੰਨ ਲੈ ਜੇ ਮੱਖਣ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਫਿਰ ਲੱਸੀ ਤਾਂ ਵੱਟ ਤੇ ਪਈ ਹੈ ਨਾ, ਲੱਸੀ ਤਾਂ ਨਹੀਂ ਨਾ ਕਿਤੇ ਜਾਣ ਵਾਲੀ। ਭਾਵੇਂ ਕਿ ਦੁਬਾਰਾ ਜਨਮ ਤੈਨੂੰ ਮਿਲ ਜਾਵੇਗਾ, ਮਨੁੱਖਾ ਸਰੀਰ ਪ੍ਰਾਪਤ ਹੋ ਜਾਵੇਗਾ। ਜੇ ਕਈ ਵਾਰ ਸਾਧ ਸੰਗਤ ਜੀ ਮਾਨਸ ਜੀਵਨ ਦੇ ਅੰਦਰ ਜੇਕਰ ਮਨੁੱਖ ਨੂੰ ਪ੍ਰਮਾਤਮਾ ਮਿਲਦਾ ਨਹੀਂ ਹੈ, ਭਾਵੇਂ ਸਾਧਨਾ ਕਰਦਾ ਹੈ, ਚੰਗੇ ਕਰਮ ਕਰਦਾ ਹੈ, ਭਜਨ ਬੰਦਗੀ ਵੀ ਕਰਦਾ ਹੈ, ਨਾਮ ਜਪਦਾ ਹੈ, ਗੁਰਬਾਣੀ ਪੜ੍ਹਦਾ ਹੈ, ਪਰ ਜੀਵਨ ਦੇ ਅੰਦਰ ਜੇਕਰ ਕੋਈ ਕਰਮ ਇਦਾਂ ਦਾ ਅੱਗੇ ਆ ਜਾਂਦਾ ਕਿ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲਾਪ ਨਹੀਂ ਹੁੰਦਾ, ਪਰ ਕੀਤੀ ਹੋਈ ਭਜਨ ਬੰਦਗੀ ਦਾ ਜਿਹੜਾ ਫਲ ਹੈ ਕਦੇ ਵਿਅਰਥ ਨਹੀਂ ਜਾਂਦਾ, ਕਦੇ ਅਜਾਈ ਨਹੀਂ ਜਾਂਦਾ। ਭਾਵ ਦੁਬਾਰਾ ਫਿਰ ਮੌਕਾ ਮਿਲ ਜਾਂਦਾ ਰੱਬ ਨੂੰ ਪਾਉਣ ਦੇ ਵਾਸਤੇ। ਕਈ ਵਾਰ ਅਸੀਂ ਇਹਨਾਂ ਵਿਚਾਰਾਂ ਅਧੀਨ ਹੋ ਕਰਕੇ ਮਹਾਰਾਜ ਜੀ ਦੀ ਬਾਣੀ ਪੜ੍ਹਨੀ ਛੱਡ ਦਿੰਦੇ ਹਾਂ, ਕਿਉਂਕਿ ਕਈ ਪ੍ਰਚਾਰਕ ਇਦਾਂ ਦਾ ਪ੍ਰਚਾਰ ਕਰਦੇ ਜੀ ਬਹੁਤੀ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ, ਗੁਰਬਾਣੀ ਕੇਵਲ ਸਮਝਣ ਵਾਸਤੇ ਹੈ, ਬਾਰ-ਬਾਰ ਨਾਮ ਨਹੀਂ ਜਪਣਾ ਚਾਹੀਦਾ ਜੀ, ਤੋਤਾ ਰਟਣਾ ਨਹੀਂ। ਸਤਿਗੁਰੂ ਜੀ ਜਦੋਂ ਬਾਰ-ਬਾਰ ਗੁਰਬਾਣੀ ਵਿੱਚ ਬਚਨ ਕਰਦੇ ਆ, ਊਠਤ ਬੈਠਤ ਸੋਵਤ ਜਾਗਤ ਮਾਰਗ ਚਲਤ ਹਰੇ ਹਰਿ ਧਿਆਈਐ। ਹਰ ਸਮੇਂ ਪਰਮੇਸ਼ਰ ਨੂੰ ਗਾਉਣਾ ਚਾਹੀਦਾ, ਉੱਠਦਿਆਂ ਬਹਿੰਦਿਆਂ ਸੌਂਦਿਆਂ ਜਾਗਦਿਆਂ ਰਸਤੇ ਤੇ ਚੱਲਦਿਆਂ ਹੋਇਆ ਵੀ ਪਰਮੇਸ਼ਰ ਨੂੰ ਕਦੇ ਨਹੀਂ ਵਿਸਾਰਨਾ ਚਾਹੀਦਾ। ਤੇ ਅੱਜ ਦਾ ਕੋਈ ਪ੍ਰਚਾਰ ਉੱਠ ਕਰਕੇ ਕਹੀ ਜਾਵੇ ਕਿ ਨਹੀਂ ਜੀ ਇਹ ਜੀ ਤੋਤਾ ਰਟਨੇ ਹੈ, ਫਿਰ ਸਤਿਗੁਰੂ ਜੀ ਨਾਲੋਂ ਤਾਂ ਜ਼ਿਆਦਾ ਸਿਆਣਾ ਕੋਈ ਪ੍ਰਚਾਰਕ ਨਹੀਂ ਨਾ ਸੰਸਾਰ ਭਰ ਦੇ ਅੰਦਰ। ਗਰੀਬ ਨਵਾਜ਼ ਸਤਿਗੁਰੂ ਜੀ ਨਾਲੋਂ ਵੱਡਾ ਕੋਈ ਸਿਆਣਪਾਂ ਵਾਲਾ ਜਾਂ ਕੋਈ ਗਿਆਨਵਾਨ ਕੋਈ ਨਹੀਂ ਹੈ। ਜਿੱਥੇ ਮਰਜੀ ਕੋਈ ਸੰਸਾਰ ਦੇ ਕਿਸੇ ਕੋਨੇ ਤੇ ਵੱਡੇ ਤੋਂ ਵੱਡਾ ਕੋਈ ਵਿਦਵਾਨ, ਕੋਈ ਪ੍ਰਚਾਰਕ, ਕੋਈ ਗਿਆਨੀ ਪੁਰਖ ਬੈਠਾ ਹੋਵੇ, ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਵੱਧ ਕਰਕੇ ਕੋਈ ਨਹੀਂ ਹੈ।
ਤੇ ਸੰਗਤ ਜੀ, ਜੇ ਸਤਿਗੁਰੂ ਜੀ ਬਾਰ-ਬਾਰ ਪ੍ਰੇਰਿਤ ਕਰਦੇ ਇਹ ਜੀਵ, ਹਰ ਸਮੇਂ ਪਰਮੇਸ਼ਰ ਦਾ ਨਾਮ ਜਪਣਾ ਚਾਹੀਦਾ, ਰੱਬ ਨੂੰ ਕਦੇ ਵੀ ਭੁਲਾਉਣਾ ਨਹੀਂ ਚਾਹੀਦਾ। ਤੇ ਫਿਰ ਜਿਹੜੇ ਨਾਸਤਿਕ ਲੋਕ ਇਦਾਂ ਦਾ ਪ੍ਰਚਾਰ ਕਰਦੇ ਜੀ ਤੋਤਾ ਰਟਨ, ਉਹਨਾਂ ਦੇ ਆਖੇ ਨਹੀਂ ਸਾਨੂੰ ਲੱਗਣਾ ਚਾਹੀਦਾ। ਇਹ ਸਾਨੂੰ ਆਪ ਵਿਚਾਰ ਕਰ ਲੈਣੀ ਚਾਹੀਦੀ ਹੈ ਕਿ ਗਰੀਬ ਨਵਾਜ ਸਤਿਗੁਰੂ ਜੀ ਦੇ ਬਖਸ਼ੇ ਉਪਦੇਸ਼ ਅਨੁਸਾਰ ਨਾਮ ਜਪਣਾ ਚਾਹੀਦਾ ਕਿ ਨਹੀਂ ਜਪਣਾ ਚਾਹੀਦਾ। ਗੁਰਬਾਣੀ ਦੀ ਵਿਚਾਰ ਕਰਕੇ ਜੀਵਨ ਦੇ ਅੰਦਰ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਣਾ ਚਾਹੀਦਾ ਕਿ ਨਹੀਂ ਕਮਾਉਣਾ ਚਾਹੀਦਾ। ਮਹਾਰਾਜ ਸੱਚੇ ਪਾਤਸ਼ਾਹ ਜੋ ਸਤਿਗੁਰੂ ਜੀ ਪਾਵਨ ਸ਼ਬਦ ਅੰਦਰ ਉਪਦੇਸ਼ ਬਖਸ਼ਿਸ਼ ਕਰਦੇ ਕਿ ਉਹ ਮੇਟੈ ਗੋ ਛਾਛ ਤੁਹਾਰੀ। ਸਾਧ ਸੰਗਤ ਜੀ, ਗੁਰਬਾਣੀ ਪੜ੍ਹਨ ਦਾ ਕੀ ਲਾਭ ਹੈ? ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੇ ਪ੍ਰਸ਼ਨ ਕੀਤਾ ਸੀਗਾ, ਮਹਾਰਾਜ ਗੁਰਬਾਣੀ ਪੜ੍ਹਨ ਦਾ ਕਿੰਨਾ ਕੁ ਵੱਡਾ ਮਹਾਤਮ ਹੈ, ਕੀ ਲਾਭ ਹੈ ਗੁਰੂ ਕੀ ਬਾਣੀ ਦੇ ਜਾਪ ਕਰਨੇ ਦਾ? ਤੇ ਸਤਿਗੁਰੂ ਜੀ ਨੇ ਵਚਨ ਕੀਤਾ ਸੀ, ਗੁਰਸਿੱਖੋ ਤੁਹਾਨੂੰ ਜਵਾਬ ਦੇਵਾਂਗੇ ਸਮਾਂ ਆਉਣ ਤੇ ਤੁਹਾਡੇ ਪੁੱਛੇ ਹੋਏ ਸਵਾਲ ਦਾ। ਇੱਕ ਦਿਨ ਮਹਾਰਾਜ ਸੱਚੇ ਪਾਤਸ਼ਾਹੀ ਦਾ ਦੀਵਾਨ ਸਜਿਆ ਹੋਇਆ ਤੇ ਸਾਧ ਸੰਗਤ ਜੀ ਮੀਂਹ ਪਿਆ, ਬੜੀ ਤੇਜ਼ੀ ਦੇ ਨਾਲ ਪਹਿਲਾਂ ਮੀਂਹ ਪਿਆ, ਬੜੀ ਜ਼ੋਰਦਾਰ ਵਰਖਾ ਹੋਈ ਹੈ। ਵਰਖਾ ਹੋਣ ਤੋਂ ਬਾਅਦ ਵੀ ਜਦੋਂ ਧੁੱਪ ਲੱਗੀ ਹੈ ਨਾ, ਤੇ ਜਿੱਥੇ ਸਤਿਗੁਰੂ ਜੀ ਦਾ ਦੀਵਾਨ ਸਜਿਆ ਹੋਇਆ ਐਨ ਉੱਥੇ ਉੱਚੇ ਥਾਂ ਤੇ ਟਿੱਬਾ ਜਿਹਾ ਸੀਗਾ, ਉੱਥੇ ਕੁਝ ਲਿਸ਼ਕਦਾ ਹੋਇਆ ਨਜ਼ਰ ਆ ਰਿਹਾ ਸੀ। ਅੰਤਰਜਾਮੀ ਮਹਾਰਾਜ ਸਾਹਿਬ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਕਿ ਜਾਓ ਦੇਖ ਕਰਕੇ ਆਓ ਕੀ ਲਿਸ਼ਕ ਰਿਹਾ ਹੈ। ਤੇ ਜਦੋਂ ਸਿੱਖ ਗਏ, ਕਹਿੰਦੇ ਮਹਾਰਾਜ ਕੋਈ ਮਿੱਟੀ ਦਾ ਭਾਂਡਾ ਸੀ ਸੱਚੇ ਪਾਤਸ਼ਾਹ, ਉਹਦੇ ਵਿੱਚ ਸੂਰਜ ਦਾ ਪ੍ਰਤੀਬਿੰਬ ਪੈ ਰਿਹਾ, ਕਿਰਨਾਂ ਪੈ ਰਹੀਆਂ ਨੇ, ਪ੍ਰਕਾਸ਼ ਪੈਣੇ ਕਰਕੇ ਮਾਰਾ ਲਿਸ਼ਕਾ ਮਾਰ ਰਿਹਾ। ਇਹ ਹਜੂਰ ਕਹਿੰਦੇ ਜਾਓ ਲੈ ਕਰਕੇ ਆਓ। ਜਦੋਂ ਲਿਆਂਦਾ ਤੇ ਸਤਿਗੁਰੂ ਜੀ ਨੇ ਬਚਨ ਕੀਤਾ ਕਿ ਇਸ ਜੋ ਮਿੱਟੀ ਦੇ ਭਾਂਡੇ ਨੇ ਕਿਸੇ ਸਮੇਂ ਘਿਓ ਦੀ ਸੰਗਤ ਕੀਤੀ ਸੀ, ਭਾਵ ਇਸ ਭਾਂਡੇ ਵਿੱਚ ਘਿਓ ਪਾ ਕੇ ਰੱਖਿਆ ਹੋਵੇਗਾ। ਕਿਸੇ ਸਮੇਂ ਨੇ ਘਿਓ ਦੀ ਸੰਗਤ ਕੀਤੀ ਸੀ ਥੰਧਿਆਈ ਦੀ। ਜਦੋਂ ਇਹ ਟੁੱਟ ਗਿਆ, ਤਿੜਕ ਗਿਆ, ਘਿਓ ਭਾਵੇਂ ਦੇ ਵਿੱਚੋਂ ਨਿਕਲ ਚੁੱਕਾ, ਫਿਰ ਮਿੱਟੀ ਵਿੱਚ ਦੱਬਿਆ ਗਿਆ ਸੀਗਾ। ਜ਼ੋਰ ਦੇ ਨਾਲ ਵਰਖਾ ਹੋਈ ਹੈ, ਮਿੱਟੀ ਉੱਪਰੋਂ ਲੱਥ ਗਈ, ਔਰ ਜਦੋਂ ਪ੍ਰਕਾਸ਼ ਪਿਆ ਹੈ, ਸੂਰਜ ਦੀਆਂ ਕਿਰਨਾਂ ਪਈਆਂ ਨੇ, ਇਹਦੇ ਅੰਦਰ ਜਿਹੜੀ ਥੰਧਿਆਈ ਸੀ ਫਿਰ ਉਸੇ ਤਰ੍ਹਾਂ ਚਮਕਾ ਮਾਰਨ ਲੱਗ ਪਈ ਹੈ, ਪ੍ਰਗਟ ਹੋ ਗਈ ਹੈ ਜਿਹਦੀ ਇਹਨੇ ਸੰਗਤ ਕੀਤੀ ਸੀ। ਮਹਾਰਾਜ ਅਸੀਂ ਕੁਝ ਸਮਝੇ ਨਹੀਂ। ਜਦ ਸਿੱਖਾਂ ਨੇ ਬੜੇ ਹੈਰਾਨ ਹੋ ਕਰਕੇ ਪੁੱਛਿਆ, ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਸਵਾਲ ਦਾ ਜਵਾਬ ਹੈ। ਮਹਾਰਾਜ ਉਹ ਕਿਵੇਂ? ਹਜੂਰ ਕਹਿੰਦੇ ਜਿਹੜਾ ਸਰੀਰ ਰੂਪੀ ਭਾਂਡਾ ਹੈ, ਜੇ ਗੁਰਬਾਣੀ ਰੂਪ ਥੰਧਿਆਈ ਦੀ ਸੰਗਤ ਕਰਦਾ, ਭਾਵਨਾ ਦੇ ਨਾਲ ਗੁਰਬਾਣੀ ਪੜ੍ਹਦਾ ਹੈ, ਪਿਆਰ ਵਿੱਚ ਭਿੱਜ ਕੇ ਮਹਾਰਾਜ ਜੀ ਦੀ ਬਾਣੀ ਦਾ ਜਾਪ ਕਰਦਾ, ਕੋਈ ਕਰਮ ਇਦਾਂ ਦਾ ਆ ਜਾਂਦਾ ਕਿ ਸਰੀਰ ਰੂਪੀ ਭਾਂਡਾ ਟੁੱਟ ਜਾਂਦਾ। ਇਹ ਵੀ ਮਿੱਟੀ ਦਾ ਬਣਿਆ ਹੈ ਨਾ, ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈ ਬਹੁ ਨਾਨਾ ਰੇ। ਕੀੜੀ ਤੋਂ ਲੈ ਕਰਕੇ ਹਾਥੀ ਤੱਕ ਇੱਕੋ ਮਿੱਟੀ ਤੋਂ ਪ੍ਰਮਾਤਮਾ ਨੇ ਸਾਰੇ ਸਰੀਰਾਂ ਨੂੰ ਬਣਾ ਦਿੱਤਾ, ਜਿੰਨੇ ਵੀ ਸਰੀਰ ਰੂਪੀ ਭਾਂਡੇ ਬਣੇ ਹੋਏ ਹਨ। ਤੇ ਮਹਾਰਾਜ ਕਹਿੰਦੇ ਕਿ ਜੇ ਸਰੀਰ ਰੂਪੀ ਭਾਂਡਾ ਟੁੱਟ ਵੀ ਜਾਂਦਾ ਪਰਾਰਬਧ ਪੂਰੀ ਹੋਣ ਤੇ, ਪਰ ਅਗਲੇ ਜਨਮ ਦੇ ਵਿੱਚ ਜਿਹੜੀ ਅਵਿਦਿਆ ਦੀ ਮੈਲ ਮਿੱਟੀ ਜੜੀ ਹੁੰਦੀ ਹੈ, ਮਹਾਰਾਜ ਜੀ ਦੀ ਉਪਦੇਸ਼ ਰੂਪੀ ਵਰਖਾ ਹੋਣੇ ਕਰਕੇ ਲਹਿ ਜਾਂਦੀ ਹੈ। ਤੇ ਫਿਰ ਹਿਰਦੇ ਅੰਦਰ ਜਦੋਂ ਸੱਚੇ ਪਾਤਸ਼ਾਹੀ ਦਾ ਗਿਆਨ ਰੂਪੀ ਕਿਰਨਾਂ ਪੈਂਦੀਆਂ ਨੇ, ਸੱਚੇ ਪਾਤਸ਼ਾਹ ਜੀ ਆਪਣਾ ਪ੍ਰਤੀਬਿੰਬ ਸਿੱਖਿਆ ਦੀਆਂ ਜਦੋਂ ਕਿਰਨਾਂ ਪਾਉਂਦੇ ਹਨ, ਫਿਰ ਹਿਰਦੇ ਅੰਦਰ ਜੋਤ ਪਹਿਲਾਂ ਵਾਲੀ ਪ੍ਰਕਾਸ਼ ਹੋ ਜਾਂਦੀ ਹੈ। ਭਾਵ ਪੂਰਬਲੇ ਜਨਮ ਦਾ ਗਿਆਨ, ਪੂਰਬਲੇ ਜਨਮਾਂ ਦੀ ਭਗਤੀ ਦਾ ਫਲ ਤੇ ਅਗਲੇ ਜਨਮ ਦੇ ਭਗਤੀ ਦਾ ਫਲ ਇਕੱਠਾ ਹੋ ਜਾਂਦਾ ਹੈ। ਫਿਰ ਸੁਭਾਵਿਕ ਹੀ ਜੀਵ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਇਸ ਤਰ੍ਹਾਂ ਮਹਾਰਾਜ ਭਗਤ ਰਸਨਾ ਦੁਆਰਾ ਉਪਦੇਸ਼ ਦਿੰਦੇ ਹਨ, ਤਾਂ ਕਿ ਹੋ ਬਿਲੋਵਨ ਹਾਰੀ ਕਿਉ ਮੇਟੈ ਗੋ ਛਾਛ ਤੁਹਾਰੀ। ਪਰਮਾਤਮਾ ਤੇਰੀ ਕਾਲੀ ਹੀ ਘਾਲਣਾ ਨੂੰ ਕਦੇ ਵਿਅਰਥ ਨਹੀਂ ਜਾਣ ਦੇਵੇਗਾ, ਕਦੇ ਮਿਟਾਵੇਗਾ ਨਹੀਂ, ਕਦੇ ਟਾਲੇਗਾ ਨਹੀਂ। ਠੀਕ ਹੈ, ਜੇ ਪ੍ਰਮਾਤਮਾ ਦਾ ਸਰੂਪ ਰੂਪੀ ਮੱਖਣ ਤੱਤ ਨਹੀਂ ਮਿਲਿਆ, ਪਰ ਇਹ ਨਿਸ਼ਚੈ ਕਰਕੇ ਜਾਣਦਾ ਕਿ ਅਗਲਾ ਜਨਮ ਰੂਪੀ ਛਾਛ ਤਾਂ ਤੈਨੂੰ ਮਿਲ ਹੀ ਜਾਵੇਗੀ ਨਾ, ਸਵਰਗਾਂ ਦੀ ਪ੍ਰਾਪਤੀ ਰੂਪੀ ਛਾਛ ਤਾਂ ਤੈਨੂੰ ਮਿਲ ਹੀ ਜਾਵੇਗੀ ਨਾ, ਚੱਕਰਵਰਤੀ ਬਾਦਸ਼ਾਹ ਰੂਪ ਛਾਛ ਤਾਂ ਤੈਨੂੰ ਮਿਲ ਹੀ ਜਾਵੇਗੀ ਨਾ। ਮਹਾਰਾਜ ਕਹਿੰਦੇ ਕਿਤੇ ਵੀ ਜਾਣ ਵਾਲੀ ਨਹੀਂ ਹੈ। ਤੇਰੀ ਤੂੰ
ਤੂੰ ਰਾਮ ਨ ਕਰਸ ਪਧਾਰਾ। ਹੇ ਬੁੱਧ ਰੂਪ ਦਾਸੀ, ਤੂੰ ਕਿਉਂ ਨਹੀਂ ਪ੍ਰਮਾਤਮਾ ਨੂੰ ਆਪਣਾ ਮਾਲਕ ਮੰਨਦੀ? ਹੇ ਜੀਵ ਰੂਪ ਸਖੀ, ਤੂੰ ਪਧਾਰਾ ਕਿਉਂ ਨਹੀਂ ਆਪਣਾ ਪਤੀ ਮੰਨਦੀ ਪ੍ਰਮਾਤਮਾ ਨੂੰ? ਕਿਉਂ ਨਹੀਂ ਅਕਾਲ ਪੁਰਖ ਵਾਹਿਗੁਰੂ ਨੂੰ ਆਪਣਾ ਮਾਲਕ ਮੰਨਦੀ, ਜਿਹੜਾ ਸਾਰੀ ਸ੍ਰਿਸ਼ਟੀ ਦਾ ਮਾਲਕ ਹੈ, ਸਾਰੇ ਜਗਤ ਦਾ ਮਾਲਕ ਪਰਮੇਸ਼ਰ ਹੈ? ਫਿਰ ਹੇ ਜੀਵ, ਤੂੰ ਕਿਉਂ ਨਹੀਂ ਉਸ ਪ੍ਰਮਾਤਮਾ ਨੂੰ ਆਪਣਾ ਮਾਲਕ ਮੰਨਦਾ? ਅਕਾਲ ਪੁਰਖ ਵਾਹਿਗੁਰੂ ਤੇ ਕਿਉਂ ਨਹੀਂ ਤੂੰ ਭਰੋਸਾ ਰੱਖਦਾ? ਕਿਉਂ ਨਹੀਂ ਆਪਣੇ ਮਾਲਕ ਪਰਮੇਸ਼ਰ ਦਾ ਬਚਨ ਸਤ ਕਰਕੇ ਧਾਰਨ ਕਰਦਾ? ਜਗ ਜੀਵਨ ਪ੍ਰਾਨ ਆਧਾਰਾ। ਜੋ ਪ੍ਰਮਾਤਮਾ ਜਗਤ ਨੂੰ ਜੀਵਨ ਦਾਨ ਦੇਣ ਵਾਲਾ ਹੈ ਅਤੇ ਸਾਰੇ ਸ੍ਰਿਸ਼ਟੀ ਦੇ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਹੈ। ਸਾਧ ਸੰਗਤ ਜੀ, ਜੇ ਪ੍ਰਮਾਤਮਾ ਦੀ ਅੰਸ਼ ਜੀਵ ਦੇ ਅੰਦਰ ਨਾ ਹੋਵੇ, ਪ੍ਰਮਾਤਮਾ ਦੀ ਚੇਤਨਤਾ ਨਾ ਹੋਵੇ ਤੇ ਕਦੇ ਜਿਉਂਦਾ ਰਹਿ ਨਹੀਂ ਸਕਦਾ। ਸਾਰੇ ਜੀਵਾਂ ਦੇ ਪ੍ਰਾਣਾਂ ਦਾ ਆਸਰਾ ਪਰਮੇਸ਼ਰ ਹੈ, ਤਾਂ ਹੀ ਉਸ ਨੂੰ ਕਿਹਾ ਜਾਂਦਾ ਹੈ ਪ੍ਰਾਨ ਆਧਾਰਾ। ਸਾਰੇ ਪ੍ਰਾਣਾਂ ਦਾ ਆਸਰਾ, ਪੰਖੇਰੂਆਂ ਦਾ ਆਸਰਾ ਪਰਮੇਸ਼ਰ ਹੈ। ਜੇ ਪ੍ਰਮਾਤਮਾ ਦੀ ਜੋਤ ਹੈ ਤਾਂ ਹੀ ਸਰੀਰ ਦੇ ਅੰਦਰ ਪ੍ਰਾਣ ਚੱਲਦੇ ਹਨ। ਫਿਰ ਜਿੰਨੇ ਸਵਾਸ, ਜਿੰਨੇ ਪ੍ਰਾਣ ਪ੍ਰਮਾਤਮਾ ਨੇ ਲਿਖ ਕਰਕੇ ਪਾਏ, ਉਹਨਾਂ ਚਿਰ ਜੀਵ ਦੇ ਸਰੀਰ ਅੰਦਰ ਰਹਿੰਦੇ ਹਨ। ਫਿਰ ਪਤਾ ਹੀ ਨਹੀਂ ਚੱਲਦਾ ਕਿਹੜੇ ਵੇਲੇ ਸਵਾਸ ਪੂਰੇ ਹੋ ਜਾਂਦੇ ਨੇ। ਇਸ ਲਈ ਮਹਾਰਾਜ ਕਹਿੰਦੇ ਜਗ ਜੀਵਨ ਪ੍ਰਾਨ ਆਧਾਰਾ। ਜਗਤ ਨੂੰ ਜੀਵਨ ਦਾਨ ਦੇਣ ਵਾਲਾ ਜੋ ਪਰਮੇਸ਼ਰ ਹੈ। ਹੋਰ ਭਾਵੇਂ ਬੜੇ ਬੜੇ ਦਾਨੀ ਪੁਰਖ ਹਨ ਸੰਸਾਰ ਦੇ ਅੰਦਰ, ਪਰ ਜੀਵਨ ਦਾਨ ਦੇਣ ਵਾਲਾ ਕੇਵਲ ਪਰਮੇਸ਼ਰ ਆਪ ਹੈ। ਜਿਸ ਪ੍ਰਮਾਤਮਾ ਨੇ ਇਸ ਗਰੀਬੜੀ ਦੇਹੀ ਨੂੰ ਮਾਣ ਦਿੱਤਾ ਹੈ, ਆਪਣੀ ਜੋਤ ਰੱਖ ਕਰਕੇ ਨਿਵਾਜਿਆ, ਜਿਸ ਪ੍ਰਮਾਤਮਾ ਨੂੰ ਗਰੀਬ ਨਿਵਾਜ ਕਿਹਾ ਜਾਂਦਾ ਹੈ, ਨਹੀਂ ਤਾਂ ਸਰੀਰ ਦਾ ਕੋਈ ਮਾਣ ਥੋੜਾ ਸੀਗਾ। ਪ੍ਰਮਾਤਮਾ ਦੀ ਜੇ ਜੋਤ ਇਹ ਸਰੀਰ ਦੇ ਅੰਦਰ ਨਾ ਹੋਵੇ ਤੇ ਕੋਈ ਮਾਣ ਨਹੀਂ ਹੈ। ਉਹਨਾਂ ਚਿਰ ਮਾਣ ਹੈ, ਉਹਨਾਂ ਚਿਰ ਸਤਿਕਾਰ ਹੈ, ਉਹਨਾਂ ਚਿਰ ਹਰ ਕੋਈ ਸਰੀਰ ਨੂੰ ਆਪਣਾ ਆਖਦਾ ਕਿ ਸਾਡਾ ਹੈ, ਸਾਡਾ ਭਰਾ ਹੈ, ਸਾਡਾ ਮਿੱਤਰ ਹੈ, ਸਾਡਾ ਸਖਾ ਹੈ, ਸਾਡਾ ਸੰਬੰਧੀ ਹੈ। ਜਿੰਨਾ ਚਿਰ ਪ੍ਰਮਾਤਮਾ ਦੀ ਚੇਤਨ ਸ਼ਕਤੀ ਸਰੀਰ ਦੇ ਅੰਦਰ ਵਰਤਦੀ ਹੈ, ਤਾਂ ਹੀ ਮਹਾਰਾਜ ਕਹਿੰਦੇ ਪ੍ਰਮਾਤਮਾ ਗਰੀਬ ਨਿਵਾਜ, ਗਰੀਬੜੀ ਦੇਹ ਨੂੰ ਨਿਵਾਜਣ ਵਾਲਾ ਹੈ ਆਪਣੀ ਚੇਤਨ ਸ਼ਕਤੀ ਪਾ ਕਰਕੇ। ਤੋ ਇਸ ਕਰਕੇ ਮਹਾਰਾਜ ਕਹਿੰਦੇ ਨਿਸ਼ਚੈ ਕਰਕੇ ਜਾਣ ਜਗ ਜੀਵਨ ਪ੍ਰਾਨ ਆਧਾਰਾ। ਉਹ ਸਾਰੇ ਸੰਸਾਰ ਦੀ ਜੀਵਾਂ ਦਾ ਪ੍ਰਾਣਾਂ ਦਾ ਆਸਰਾ ਹੈ, ਸਭ ਨੂੰ ਜੀਵਨ ਦਾਨ ਦੇਣ ਵਾਲਾ ਪਰਮੇਸ਼ਰ ਹੈ। ਰਹਾਉ ਵਿਸਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ, ਤੇਰੇ ਗਲੇ ਤੌਕ ਪਗ ਬੇਰੀ। ਹੇ ਬੁੱਧ ਰੂਪ ਸਖੇ, ਤੇਰੇ ਗਲ ਦੇ ਅੰਦਰ ਗੋਲ ਪਟਾ ਪਿਆ ਹੋਇਆ ਹੈ। ਗੋਲ ਪਟਾ, ਤੌਕ ਕਹਿੰਦੇ ਨੇ ਗੋਲ ਪਟੇ ਨੂੰ। ਜਿਵੇਂ ਸਾਧ ਸੰਗਤ ਜੀ ਕੈਦਖਾਨੇ ਵਿੱਚ ਕੈਦੀਆਂ ਨੂੰ ਬੰਦ ਕਰਕੇ ਰੱਖਿਆ ਹੁੰਦਾ ਹੈ, ਉਹਨਾਂ ਦੇ ਗਲ ਦੇ ਵਿੱਚ ਇੱਕ ਪਟਾ ਪਾਇਆ ਹੁੰਦਾ, ਜਿਹਦੇ ਤੇ ਲਿਖਿਆ ਹੁੰਦਾ ਕਿ ਇੰਨੇ ਸਾਲ ਇਹਨੇ ਕੈਦ ਦੇ ਵਿੱਚ ਰਹਿਣਾ ਹੈ, ਇੰਨੇ ਸਾਲ ਇਹਨੇ ਕੈਦ ਕੱਟਣੀ ਹੈ, ਇੰਨੀ ਉਮਰ। ਕਈਆਂ ਨੂੰ ਉਮਰ ਕੈਦ ਹੋ ਜਾਂਦੀ ਹੈ, ਸਾਰੀ ਉਮਰ ਹੀ ਕੈਦਖਾਨੇ ਵਿੱਚ ਬੰਦ ਰਹਿੰਦੇ ਹਨ। ਕਿਸੇ ਨੂੰ 5 ਸਾਲ, ਕਿਸੇ ਨੂੰ 7 ਸਾਲ, ਕਿਸੇ ਨੂੰ 10 ਸਾਲ। ਉਹਨੂੰ ਤੌਕ ਕਿਹਾ ਜਾਂਦਾ, ਜਿਹੜਾ ਗੋਲ ਪਾਟਾ ਪਾਇਆ ਹੁੰਦਾ ਗਲ ਦੇ ਅੰਦਰ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹਨ, ਤੇਰੇ ਗਲਹੇ ਤੌਕ ਪੱਗ ਬੇਰੀ। ਤੇ ਪੱਗ ਪੈਰਾਂ ਦੇ ਵਿੱਚ ਬੇੜੀਆਂ ਪਾਈਆਂ ਹੁੰਦੀਆਂ, ਜੰਜੀਰਾਂ ਪਾਈਆਂ ਹੁੰਦੀਆਂ। ਗਲ ਦੇ ਵਿੱਚ ਵੀ ਪਟਾ ਪਾਇਆ ਹੁੰਦਾ ਤੇ ਪੈਰਾਂ ਵਿੱਚ ਵੀ ਬੇੜੀਆਂ ਪਾਈਆਂ ਹੁੰਦੀਆਂ ਨੇ, ਬੱਧਾ ਹੁੰਦਾ ਕਿਤੇ ਭੱਜ ਨਾ ਜਾਵੇ। ਤੇ ਹਜੂਰ ਕਹਿੰਦੇ ਹਨ, हे ਪ੍ਰਾਣਾ ਤਾਰੇ ਜੀਵ, ਤੇਰੇ ਹਿਰਦੇ ਰੂਪ ਗਲ ਦੇ ਅੰਦਰ ਮੋਹ ਰੂਪੀ ਪਟਾ ਪਿਆ ਹੋਇਆ, ਮੋਹ ਦਾ ਬੰਧਨ ਰੂਪੀ ਪਟਾ ਪਿਆ। ਇਸੇ ਪ੍ਰਕਾਰ ਮਨ ਬੁੱਧ ਰੂਪੀ ਜਿਹੜੇ ਪੈਰ ਹਨ, ਜਾਂ ਫਿਰ ਸੰਕਲਪ ਵਿਕਲਪ ਹਨ, ਇਹਨਾਂ ਦੀ ਕਹਿੰਦੇ ਵਾਸ਼ਨਾ ਰੂਪੀ ਜੰਜੀਰਾਂ ਦੇ ਨਾਲ ਮਨ ਬੁੱਧ ਰੂਪੀ ਪੈਰਾਂ ਨੂੰ ਬੱਧਾ ਹੋਇਆ। ਇਸ ਸੰਸਾਰ ਰੂਪੀ ਕੈਦਖਾਨੇ ਵਿੱਚ ਜੀਵ ਆਇਆ ਹੈ। ਆਪਣੀ ਮਰਜ਼ੀ ਦੇ ਨਾਲ ਇਥੋਂ ਬਾਹਰ ਨਹੀਂ ਨਿਕਲ ਸਕਦਾ, ਆਪਣੀ ਮਨ ਮਰਜ਼ੀ ਦੇ ਨਾਲ ਕਿਤੇ ਜਾ ਨਹੀਂ ਸਕਦਾ। ਐਸੀਆਂ ਵਾਸ਼ਨਾ ਦੀਆਂ ਜੰਜੀਰਾਂ ਪਈਆਂ ਹੋਈਆਂ ਨੇ, ਮੋਹ ਰੂਪੀ ਗਲ ਦੇ ਵਿੱਚ ਜਾਂ ਹੰਕਾਰ ਰੂਪੀ ਪਟਾ ਪਿਆ ਹੋਇਆ ਹੈ। ਤੂੰ ਘਰ ਘਰ ਰਮਈਐ ਫੇਰੀ। ਹੇ ਜੀਵ ਰੂਪੀ ਬੁੱਧਾ ਜਾਂ ਬੁੱਧ ਰੂਪ ਸਖੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਪ੍ਰਮਾਤਮਾ ਨੇ ਤੈਨੂੰ ਘਰਾਂ ਘਰਾਂ ਦੇ ਵਿੱਚ ਫੇਰਿਆ, ਭਾਵ ਸਭ ਜੂਨਾ ਰੂਪੀ ਘਰਾਂ ਦੇ ਵਿੱਚ ਫੇਰਿਆ।
ਕਦੇ ਕਿਸੇ ਜੂਨ ਦਾ ਸਰੀਰ ਰੂਪੀ ਘਰ ਧਾਰਨ ਕਰ ਲਿਆ, ਕਦੇ ਕਿਸੇ ਤਰ੍ਹਾਂ ਦੇ ਵਾਸ਼ਨਾ ਦੇ ਬੱਝੇ ਹੋਏ ਨੇ ਸਰੀਰ ਰੂਪੀ ਘਰ ਜਿਹੜਾ ਸੀ ਗ੍ਰਹਿਣ ਕਰ ਲਿਆ। ਭਾਵ ਜਿੱਦਾਂ ਦੀ ਮਨੁੱਖ ਦੇ ਅੰਦਰ ਦੀ ਵਾਸ਼ਨਾ ਹੁੰਦੀ ਹੈ ਨਾ, ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ, ਉਦਾਂ ਦੀ ਜੂਨ ਦੇ ਵਿੱਚ ਜੀਵ ਪੈ ਜਾਂਦਾ, ਉਦਾਂ ਦਾ ਜਨਮ ਧਾਰਨ ਕਰ ਲੈਂਦਾ, ਉਹੋ ਜਿਹਾ ਸਰੀਰ ਧਾਰਨ ਕਰਦਾ ਹੈ ਜਿੱਦਾਂ ਦਾ ਮਰਨ ਦੇ ਸਮੇਂ ਜੀਵ ਦਾ ਧਿਆਨ ਜਿਸ ਪਾਸੇ ਲੱਗ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਤੂੰ ਘਰ ਘਰ ਰਮਈਐ ਫੇਰੀ। ਕੀ ਕਾਰਨ ਹੈ? ਜਿਵੇਂ ਕੈਦੀ ਨੂੰ ਸਾਧ ਸੰਗਤ ਜੀ ਜਿਹੜੀ ਮਰਜ਼ੀ ਜੇਲ੍ਹ ਦੇ ਵਿੱਚ ਜਾ ਕੇ ਬੰਦ ਕਰ ਦਿੱਤਾ ਜਾਂਦਾ, ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ, ਦੂਜੀ ਤੋਂ ਤੀਜੀ ਥਾਂ ਤੇ, ਤੀਜੀ ਤੋਂ ਚੌਥੀ ਥਾਂ ਤੇ, ਹੈ ਤੇ ਕੈਦ ਦੇ ਵਿੱਚ ਹੀ ਆ ਨਾ, ਆਜ਼ਾਦ ਥੋੜਾ। ਜਿਸ ਪਾਸੇ ਮਰਜ਼ੀ ਉਹਨੂੰ ਲੈ ਕੇ ਚਲੇ ਜਾਓ, ਉਹਨੂੰ ਜਾਣਾ ਹੀ ਪੈਣਾ, ਕਿਉਂਕਿ ਉਹਦੇ ਪੈਰਾਂ ਵਿੱਚ ਜੰਜੀਰਾਂ ਪਈਆਂ, ਗਲ ਵਿੱਚ ਫਟਾ ਪਿਆ ਹੋਇਆ, ਉਹ ਭੱਜ ਨਹੀਂ ਕਿਤੇ ਵੀ ਸਕਦਾ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਹਨ, ਇਹ ਜੀਵ ਦੇ ਜਿਹੜੇ ਵਾਸ਼ਨਾ ਰੂਪੀ ਜੰਜੀਰਾਂ ਪਈਆਂ ਨੇ, ਮੋਹ, ਹੰਕਾਰ, ਲੋਭ, ਇਹ ਵਿਕਾਰਾਂ ਰੂਪੀ ਜਿਹੜਾ ਪਟਾ ਮਹਾਰਾਜ ਕਹਿੰਦੇ ਜੀਵ ਦੇ ਗਲ ਵਿੱਚ ਪਿਆ ਹੋਇਆ, ਇਹਦੇ ਨਾਲ ਇਹ ਜੀਵ ਆਜ਼ਾਦੀ ਦੇ ਨਾਲ ਕਿਤੇ ਘੁੰਮ ਨਹੀਂ ਸਕਦਾ, ਆਪਣੇ ਆਪ ਨਹੀਂ ਕਿਤੇ ਜਾ ਸਕਦਾ। ਅਕਾਲ ਪੁਰਖ ਪ੍ਰਮਾਤਮਾ ਨੇ ਸੰਸਾਰ ਦੀਆਂ ਟੇਢੀਆਂ ਜੂਨਾਂ ਰੂਪੀ ਕੈਦਖਾਨੇ ਵਿੱਚ ਬਾਰ-ਬਾਰ ਕਦੇ ਕਿਸੇ ਕੈਦਖਾਨੇ ਵਿੱਚ ਭੇਜ ਦਿੱਤਾ, ਕਦੇ ਕਿਸੇ ਜੇਲ੍ਹ ਦੇ ਵਿੱਚ ਭੇਜ ਦਿੱਤਾ। ਮਹਾਰਾਜ ਕਹਿੰਦੇ ਇਦਾਂ ਦੀ ਹਾਲਤ ਬਣੀ ਹੈ, ਤੂੰ ਘਰ ਘਰ ਰਮਈਐ ਫੇਰੀ। ਤੈਨੂੰ ਅਜੇ ਵੀ ਸਮਝ ਨਹੀਂ ਆਈ ਹੈ ਜੀਵਾ, ਪ੍ਰਮਾਤਮਾ ਨੇ ਕਿੰਨੇ ਸ਼ਰੀਰਾਂ ਰੂਪੀ ਘਰਾਂ ਦੇ ਵਿੱਚ ਤੈਨੂੰ ਫੇਰਿਆ ਹੈ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਰ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਹੀ ਮਾਨਸ ਜੀਵਨ ਦੀ ਦਾਤ ਮਿਲੀ ਹੈ। ਕਿੰਨੇ ਕਿੰਨੇ ਜਨਮ ਇੱਕ ਇੱਕ ਜੂਨ ਦੇ ਵਿੱਚ ਕੀੜਿਆਂ, ਹਾਥੀਆਂ, ਪਤੰਗਿਆਂ ਦੇ ਟੇਢੀਆਂ ਜੂਨਾਂ ਵਿੱਚ ਬਾਰ-ਬਾਰ ਭਟਕਦਾ ਰਿਹਾ, ਤੈਨੂੰ ਅਜੇ ਵੀ ਸਮਝ ਨਹੀਂ ਆਈ। ਤੂੰ ਘਰ ਘਰ ਰਮਈਐ ਫੇਰੀ। ਪ੍ਰਮਾਤਮਾ ਨੇ ਜੂਨਾਂ ਰੂਪੀ ਘਰਾਂ ਦੇ ਵਿੱਚ ਬਾਰ-ਬਾਰ ਤੈਨੂੰ ਫੇਰਿਆ ਹੈ। ਤੂੰ ਅਜੋ ਨਾ ਚੇਤਸ ਚੇਰੀ। ਹੇ ਬੁੱਧ ਰੂਪ ਚੇਲੀ, ਤੂੰ ਅਜੇ ਵੀ ਪ੍ਰਮਾਤਮਾ ਨੂੰ ਚੇਤੇ ਨਹੀਂ ਕਰ ਰਹੀ। ਅਥਵਾ ਹੈ ਪ੍ਰਾਣਾ ਧਾਰੀ ਜੀਵ, ਅਜੇ ਵੀ ਤੂੰ ਰੱਬ ਨੂੰ ਚੇਤੇ ਨਹੀਂ ਕਰਦਾ, ਅਜੇ ਵੀ ਪ੍ਰਮਾਤਮਾ ਦਾ ਭਜਨ ਨਹੀਂ ਕਰਦਾ, ਬੰਦਗੀ ਨਹੀਂ ਕਰਦਾ। ਜੇ ਹੁਣ ਨਹੀਂ ਕਰਨਾ ਤੇ ਕਦੋਂ ਪ੍ਰਮਾਤਮਾ ਦਾ ਭਜਨ ਕਰੇਗਾ? ਅਬ ਨਾ ਭਜਸ ਭਜਸ ਕਬ ਭਾਈ, ਆਵੇ ਅੰਤ ਨਾ ਭਜਿਆ ਜਾਈ। ਅੰਤ ਸਮੇਂ ਨਹੀਂ ਪਰਮੇਸ਼ਰ ਦਾ ਭਜਨ ਕੀਤਾ ਜਾਣਾ। ਜੇ ਹੁਣ ਨਹੀਂ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆ ਕੇ ਜੁੜਦਾ, ਹੁਣ ਨਹੀਂ ਗੁਰੂ ਵਾਲਾ ਬਣਦਾ, ਹੁਣ ਨਹੀਂ ਸੇਵਾ ਸਿਮਰਨ ਕਰਦਾ ਤੇ ਕਦੋਂ ਕਰਦਾ? ਕਦੋਂ ਕਰੇਗਾ? ਜਦੋਂ ਚਾਰ ਪਾਵ ਦੋ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ। ਉਠਤ ਬੈਠਤ ਠੇਗਾ ਪਰ ਹੈ, ਤਬ ਕਤ ਮੂਡ ਲੁਕਾਈ ਹੈ। ਕਿੱਥੇ ਮੂੰਹ ਲੁਕਾਵੇਂਗਾ ਜਦੋਂ ਚਾਰ ਪੈਰ ਲੱਗ ਗਏ, ਸਿਰ ਤੇ ਸਿੰਘ ਲੱਗ ਗਏ, ਮੁਖ ਤੋਂ ਗੂੰਗਾ ਹੋ ਗਿਆ, ਭਾਵ ਪਸ਼ੂਆਂ ਦੀ ਜੂਨ ਵਿੱਚ ਪੈ ਗਏ। ਫੇਰ ਨਹੀਂ ਤੇਰੇ ਤੋਂ ਪ੍ਰਮਾਤਮਾ ਦਾ ਭਜਨ ਕੀਤਾ ਜਾਣਾ, ਫਿਰ ਨਹੀਂ ਮਹਾਰਾਜ ਜੀ ਦੀ ਪਿਆਰੀ ਸਤ ਸੰਗਤ ਵਿੱਚ ਆ ਕੇ ਜੁੜਿਆ ਜਾਣਾ, ਫਿਰ ਨਹੀਂ ਗੁਰੂ ਵਾਲਾ ਬਣਿਆ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ, ਤੂੰ ਅਜੋ ਨ ਚੇਤਸ ਚੇਰੀ, ਤੂੰ ਅਜੇ ਵੀ ਪ੍ਰਮਾਤਮਾ ਨੂੰ ਚੇਤੇ ਨਹੀਂ ਕਰਦੀ। ਹੈ ਜੀਵ ਰੂਪ ਸਖੀ ਜਾਂ ਬੁੱਧ ਰੂਪ ਚੇਲੀ, ਤੂੰ ਰੱਬ ਨੂੰ ਕਿਉਂ ਨਹੀਂ ਯਾਦ ਕਰ ਰਹੀ? ਪਰਮੇਸ਼ਰ ਦੀ ਯਾਦ ਵਿੱਚ ਜੁੜਿਆ ਕਰ। ਤੂੰ ਜਮ ਬਪਰੀ ਹੈ ਹੇਰੀ। ਤੈਨੂੰ ਬਪੜੀ ਨੂੰ ਜਮਾ ਨੇ ਦੇਖਣਾ ਕੀਤਾ, ਜਮ ਬਾਰ-ਬਾਰ ਤੈਨੂੰ ਨਿਹਾਰਦੇ ਪਏ ਹਨ। ਕਦੋਂ ਇਹਦੀ ਉਮਰ ਪੂਰੀ ਹੋ ਜਾਵੇ, ਗਲ ਵਿੱਚ ਫਾਹਾ ਪਾ ਕੇ ਇਸ ਨੂੰ ਕੁੱਟਦੇ ਹੋ ਲੈ ਕਰਕੇ ਜਾਈਏ ਧਰਮਰਾਜੇ ਦੇ ਪਾਸ। ਤੂੰ ਜਮ ਬਪਰੀ ਹੈ ਹੇਰੀ। ਹੇਰੀ ਨਾਮ ਦੇਖਣ ਦਾ ਹੈ ਕਿ ਜਮ ਬਾਰ-ਬਾਰ ਤੈਨੂੰ ਨਿਗਾਹ ਭਰ ਕਰਕੇ ਦੇਖ ਰਹੇ ਹਨ। ਬਾਰ-ਬਾਰ ਮੌਰ ਦੇ ਫਰਿਸ਼ਤੇ ਤੇਰੇ ਵੱਲ ਤੱਕ ਰਹੇ ਹੈ, ਨਿਗਾਹ ਭਰ ਕੇ ਬਾਰ-ਬਾਰ ਦੇਖ ਰਹੇ ਹਨ। ਰੱਬ ਕਰਨ ਕਰਾਵਨ ਹਾਰੀ। ਫੇਰ ਕਹਿਣ ਲੱਗੇ ਜੀ, ਜਿਹੜਾ ਪਰਮਾਤਮਾ ਹੈ ਨਾ, ਉਹੋ ਹੀ ਸਭ ਕੁਝ ਕਰਨ ਕਰਾਉਣ ਵਾਲਾ ਹੈ। ਸਾਰੇ ਕਾਰਨਾਂ ਦਾ, ਸਭ ਵੇਦਾਂ ਦਾ ਬਣਾਉਣ ਵਾਲਾ, ਸਭ ਕਾਰਨਾਂ ਦਾ ਕਾਰਨ ਰੂਪ ਪਰਮੇਸ਼ਰ ਆਪ ਹੈ।
ਅਕਾਲ ਪੁਰਖ ਪਰਮੇਸ਼ਰ ਆਪ ਹੈ। ਕਿਆ ਤੇਰੀ ਹਾਥ ਵਿਚਾਰੀ। ਜਿਹੜੇ ਚੇਲੇ ਭਾਵ ਦਾਸੀ ਮਾਈ ਸੀ ਨਾ, ਜਿਹੜੇ ਲੱਸੀ ਰਿੜ ਕਰਕੇ ਲਿਆਉਂਦੀ ਸੀ, ਸੇਵਾ ਕਰਦੀ ਸੀ ਛਕਾਉਣ ਦੀ, ਉਹ ਕਹਿਣ ਲੱਗੇ ਕਿ ਇਸ ਚੇਲੇ ਦੇ ਹੱਥ ਵਿੱਚ ਕੁਝ ਨਹੀਂ ਹੈ ਮਹਾਰਾਜ, ਸਭ ਕੁਝ ਕਰਨ ਕਰਾਉਣ ਵਾਲਾ ਪਰਮੇਸ਼ਰ ਆਪ ਹੈ। ਕਿਆ ਚੇਰੀ ਹਾਥ ਵਿਚਾਰੀ, ਜਾਂ ਫਿਰ ਬੁੱਧ ਰੂਪ ਦਾਸੀ ਦੇ ਹੱਥ ਵਿੱਚ ਕੁਝ ਨਹੀਂ ਹੈ। ਇਹ ਬੁੱਧੀ ਨੂੰ ਸ਼ਕਤੀ ਦੇਣ ਵਾਲਾ ਅਕਾਲ ਪੁਰਖ ਪਰਮਾਤਮਾ ਆਪ ਹੈ। ਇਸ ਕਰਕੇ ਮਹਾਰਾਜ ਕਹਿੰਦੇ ਹਨ, ਜਿਤਨੇ ਵੀ ਸੰਸਾਰ ਦੇ ਜੀਵ ਹਨ, ਕਿਆ ਚੇਰੀ ਹਾਥ ਵਿਚਾਰੀ, ਕਿਸੇ ਦੇ ਹੱਥ ਵਿੱਚ ਕੁਝ ਨਹੀਂ ਹੈ। ਪਰਮਾਤਮਾ ਆਪ ਹੀ ਸਭ ਬੁੱਧਾਂ ਨੂੰ ਚਲਾਉਣ ਵਾਲਾ। ਜਿਤਨੀਆਂ ਵੀ ਸੰਸਾਰ ਦੀਆਂ ਮੱਤਾਂ ਮਤਾਂਤਰਾਂ ਸਿਆਣਪਾਂ ਨੇ, ਜਿੱਦਾਂ ਦੀ ਕਿਸੇ ਕੋਲ ਬੁੱਧ ਹੈ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹਿ ਤੇਤੀ। ਓਨੀ ਕੋ ਬੁੱਧ ਦੇ ਨਾਲ, ਓਨੀ ਕੋ ਸਿਆਣਪ ਦੇ ਨਾਲ ਪਰਮਾਤਮਾ ਨੂੰ ਚੇਤੇ ਕਰੀ ਜਾਂਦਾ ਹੈ। ਇਸ ਕਰਕੇ ਮਹਾਰਾਜ ਕਹਿੰਦੇ ਇਸ ਜੀਵ ਦੇ ਹੱਥ ਵਿੱਚ ਕੁਝ ਨਹੀਂ ਹੈ। ਸੋਈ ਸੋਈ ਜਾਗੀ। ਹਜੂਰ ਕਹਿੰਦੇ ਹਨ, ਅਵਿਦਿਆ ਰੂਪ ਨੀਂਦਰਾ ਤੋਂ ਉਹ ਬੁੱਧ ਜਾਗੀ ਹੈ, ਜਾਗਰਤ ਅਵਸਥਾ ਦੇ ਵਿੱਚ ਆਈ ਹੈ, ਜਿਨ੍ਹਾਂ ਤੇ ਪ੍ਰਮਾਤਮਾ ਨੇ ਕਿਰਪਾ ਕੀਤੀ, ਜਾਂ ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਨੇ ਬਖਸ਼ਿਸ਼ ਆਪ ਮਿਹਰ ਭਰਿਆ ਹੱਥ ਰੱਖ ਦਿੱਤਾ। ਗੁਰ ਕਿਰਪਾ ਤੇ ਸੇ ਜਨ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ। ਕਹੈ ਨਾਨਕ ਸੋ ਤਤ ਪਾਏ, ਜਿਸ ਨੂੰ ਅਨ ਦਿਨ ਹਰ ਲਿਵ ਲਾਗੈ, ਜਾਗਤ ਰਹਿਣ ਵਿਹਾਣੀ। ਰਾਤ ਵੀ ਦਿਨੇ ਵੀ ਜਾਗਰਤ ਅਵਸਥਾ ਵਿੱਚ ਰਹਿੰਦੇ, ਕਦੇ ਵੀ ਆਪਣੇ ਮਨ ਨੂੰ ਅਵਿਦਿਆ ਦੀ ਨੀਂਦਰਾ ਵਿੱਚ ਸੌਣ ਨਹੀਂ ਦਿੰਦੇ। ਐਸੇ ਗੁਰਮੁਖ ਪਿਆਰੇ ਹਨ, ਜਿਨ੍ਹਾਂ ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਹੋਈ ਹੈ। ਹਜੂਰ ਕਹਿੰਦੇ ਹਨ ਕਿ ਸੋਈ ਸੋਈ ਜਾਗੀ। ਮਹਾਰਾਜ ਕਹਿੰਦੇ ਉਹਨਾਂ ਦੀ ਬੁੱਧ ਰੂਪ ਇਹ ਸਖੀਆਂ ਜਾਗੀਆਂ ਹਨ। ਉਹ ਹੀ ਮਹਾਰਾਜ ਕਹਿੰਦੇ ਜੀਵ ਰੂਪ ਸਖੀਆਂ ਜਾਗਰਤ ਅਵਸਥਾ ਵਿੱਚ ਆਈਆਂ ਹਨ। ਜਿਤ ਲਾਈ ਤਿਤ ਲਾਗੀ। ਜਿਸ ਪਾਸੇ ਪ੍ਰਮਾਤਮਾ ਨੇ ਫਿਰ ਲਗਾਇਆ ਹੈ ਨਾ, ਜਗਾ ਕਰਕੇ ਸੁਰਤ ਨੂੰ ਜਾਂ ਬੁੱਧ ਨੂੰ ਜਗਾ ਕਰਕੇ, ਮਹਾਰਾਜ ਕਹਿੰਦੇ ਜਿਸ ਪਾਸੇ ਲਗਾਇਆ ਉਸੇ ਪਾਸੇ ਲੱਗੀਆਂ ਹਨ। ਪਰਮਾਤਮਾ ਜਿਸ ਪਾਸੇ ਪ੍ਰੇਰਿਤ ਕਰ ਦਿੰਦਾ ਹੈ, ਉਸੇ ਪਾਸੇ ਮਹਾਰਾਜ ਕਹਿੰਦੇ ਲੱਗੀ ਹੈ। ਤੇਰੀ ਤੈ ਸਮਤ ਕਹਾਂ ਤੇ ਪਾਈ। ਫਿਰ ਭਗਤ ਕਬੀਰ ਸਾਹਿਬ ਜੀ ਨੇ ਕਿਹਾ, ਉਸ ਮਾਈ ਨੂੰ ਕਹਿਣ ਲੱਗੇ, ਹੈ ਚੇਰੀ ਬੁੱਧ ਰੂਪ ਚੇਲੀ, ਤੂੰ ਇਹ ਸਮਤ ਸ੍ਰੇਸ਼ਟ ਮਤੀ ਕਿੱਥੋਂ ਪਾਈ ਹੈ। ਜਾਤੇ ਭ੍ਰਮ ਕੀ ਲੀਕ ਮਿਟਾਈ। ਜਿਸ ਕਰਕੇ ਤੇਰੇ ਮਨ ਦੇ ਵਿੱਚੋਂ ਭਰਮ ਦੀ ਲਕੀਰ ਹੀ ਮਿਟ ਗਈ ਹੈ। ਭਰਮ ਦੀ ਲਕੀਰ ਮਿਟਾ ਦਿੱਤੀ ਹੈ ਸ੍ਰੇਸ਼ਟ ਮਤ ਪ੍ਰਾਪਤ ਕਰਨੇ ਕਰਕੇ। ਸਾਧ ਸੰਗਤ ਜੀ, ਜਿਹੜੀ ਚੰਗੀ ਮਤ ਹੈ ਗਿਆਨ ਕਰਕੇ ਪ੍ਰਾਪਤ ਹੁੰਦੀ ਹੈ, ਤੇ ਗਿਆਨ ਤੋਂ ਬਿਨਾਂ ਕਦੇ ਭਰਮ ਦੀ ਇਹ ਰੱਸੀ ਨੂੰ, ਲਕੀਰ ਨੂੰ ਕਦੇ ਮਿਟਾਇਆ ਨਹੀਂ ਜਾ ਸਕਦਾ। ਭਰਮ ਦਾ ਪਰਦਾ ਨਹੀਂ ਕਦੇ ਕੱਟਿਆ ਜਾ ਸਕਦਾ। ਹਿਰਦੇ ਦੀ ਅਡੋਲਤਾ ਨਹੀਂ ਕਦਾਚਿਤ ਬਣਾਈ ਜਾ ਸਕਦੀ, ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਗਿਆਨ ਦੀ ਦਾਤ, ਚੰਗੀ ਮਤੀ ਨਹੀਂ ਪ੍ਰਾਪਤ ਕਰ ਲੈਂਦਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਜਾਤੇ ਭ੍ਰਮ ਕੀ ਲੀਕ ਮਿਟਾਈ, ਕਿ ਜਿਸ ਕਰਕੇ ਤੂੰ ਭਰਮ ਦੀ ਲਕੀਰ ਮਿਟਾ ਲਈ ਹੈ। ਇਹ ਕਿੱਥੋਂ ਸ੍ਰੇਸ਼ਟ ਮਤ ਪ੍ਰਾਪਤ ਕੀਤੀ ਹੈ, ਕਿੱਥੋਂ ਇਹ ਚੰਗੀ ਮਤ ਧਾਰਨ ਕੀਤੀ ਹੈ। ਸੋ ਰਸ ਕਬੀਰੈ ਜਾਣਿਆ। ਫਿਰ ਅੱਗੋਂ ਕਹਿਣ ਲੱਗੇ ਭਗਤ ਕਬੀਰ ਸਾਹਿਬ ਜੀ, ਮਹਾਰਾਜ ਇਹ ਜਿਹੜਾ ਸ੍ਰੇਸ਼ਟ ਰਸ ਹੈ, ਤੁਹਾਡੀ ਸੰਗਤ ਦੇ ਵਿੱਚੋਂ ਹੀ ਅਸਾਂ ਨੇ ਪਾਇਆ ਹੈ। ਇਹ ਚੰਗੀ ਮਤ ਆਪ ਜੀ ਦੀ ਭਲੇ ਪੁਰਸ਼ਾਂ ਦੀ, ਭਗਤ ਜਨਾਂ ਦੀ ਸੰਗਤ ਕਰਕੇ ਅਸਾਂ ਨੇ ਪ੍ਰਾਪਤ ਕੀਤੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹਨ, ਜਿਹੜਾ ਸ੍ਰੇਸ਼ਟ ਰਸ ਹੈ ਪਰਮੇਸ਼ਰ ਦੀ ਭਗਤੀ ਦਾ, ਪਰਮੇਸ਼ਰ ਦੇ ਸਰੂਪ ਦਾ, ਆਨੰਦ ਦਾ ਜੋ ਰਸ ਹੈ, ਉਹ ਅਸੀਂ ਜਾਣਿਆ ਹੈ ਸੰਸਾਰ ਦੇ ਰਸਾਂ ਤੋਂ ਭ੍ਰਮ ਹੋ ਕਰਕੇ। ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਗੁਰੂ ਕਿਰਪਾ ਦੁਆਰਾ ਸਾਡਾ ਮਨ ਪਰਮੇਸ਼ਰ ਦੇ ਨਾਮ ਦੇ ਵਿੱਚ ਮੰਨਿਆ ਹੈ। ਮਹਾਰਾਜ ਜੀ ਦੀ ਕਿਰਪਾ ਦੁਆਰਾ, ਜਦੋਂ ਸਤਿਗੁਰੂ ਜੀ ਦੀ ਕਿਰਪਾ ਹੁੰਦੀ ਹੈ ਨਾ ਜੀਵ ਤੇ, ਤਾਂ ਹੀ ਇਹ ਨਾਮ ਜਪਣ ਦੇ ਵਿੱਚ ਇਹ ਮਨ ਮੰਨਦਾ ਹੈ। ਤਾਂ ਹੀ ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆਉਣ ਦੇ ਵਾਸਤੇ ਮਨ ਮੰਨਦਾ ਹੈ। ਨਹੀਂ ਤਾਂ ਮਾੜੀ ਸੰਗਤ ਦੇ ਵਾਲੀ ਮਨ ਹਰ ਸਮੇਂ ਭਜਦਾ ਹੈ, ਮਾੜੇ ਪਾਸੇ ਹਰ ਸਮੇਂ ਬਾਰ-ਬਾਰ ਦੌੜਦਾ ਹੈ। ਚੰਗੀ ਸੰਗਤ ਵੱਲ, ਚੰਗੇ ਜੀਵਨ ਦੇ ਅੰਦਰ ਗੁਣ ਧਾਰਨ ਦੇ ਵੱਲ, ਇਹਦੇ ਤੋਂ ਬਾਰ-ਬਾਰ ਅਵਿਸਰਾ ਹੋ ਕਰਕੇ ਰਹਿੰਦਾ ਹੈ।
ਪਰ ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਨਾ, ਮੇਰਾ ਗੁਰ ਪ੍ਰਸਾਦ ਮਨ ਮਾਨਿਆ। ਮਹਾਰਾਜ ਕਹਿੰਦੇ ਫਿਰ ਉਹ ਆਪ ਮੁਹਾਰੇ ਹੋ ਕਰਕੇ ਬੇਨਤੀਆਂ ਕਰਦੇ ਨੇ, ਸੱਚੇ ਪਾਤਸ਼ਾਹ ਆਪ ਜੀ ਦੀ ਕਿਰਪਾ ਕਰਕੇ ਮਹਾਰਾਜ ਸਾਡਾ ਮਨ ਮੰਨਿਆ ਹੈ। ਜਿਨ੍ਹਾਂ ਤੇ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ ਉਹ ਗੁਰਮੁਖ ਪਿਆਰੇ ਫਿਰ ਅੰਮ੍ਰਿਤ ਵੇਲੇ ਉੱਠਣ ਤੋਂ ਵੀ ਕਦੇ ਅਵੇਸਲੇ ਹੁੰਦੇ, ਕਦਾਚਿਤ ਵੀ ਸਾਧ ਸੰਗਤ ਜੀ ਅਵੇਸਲੇ ਨਹੀਂ ਹੁੰਦੇ, ਕਦੇ ਆਲਸ ਨਹੀਂ ਕਰਦੇ, ਨਿਤਨੇਮ ਕਰਨ ਤੋਂ ਫਿਰ ਕਦੇ ਗੁਰੇਜ਼ ਨਹੀਂ ਕਰਦੇ, ਮਹਾਰਾਜ ਜੀ ਦੀ ਸਤ ਸੰਗਤ ਵਿੱਚ ਆਉਣ ਤੋਂ ਕਦਾਚਿਤ ਵੀ ਗੁਰੇਜ਼ ਨਹੀਂ ਕਰਦੇ, ਸੱਚੇ ਪਾਤਸ਼ਾਹ ਦੇ ਚਰਨਾਂ ਦੀ ਸੇਵਾ ਕਰਨ ਤੋਂ ਕਦੇ ਅਵੇਸਲੇ ਨਹੀਂ ਹੁੰਦੇ, ਕਿਉਂਕਿ ਗੁਰੂ ਕਿਰਪਾ ਦੁਆਰਾ ਮਨ ਉਹਨਾਂ ਦਾ ਮੰਨ ਗਿਆ ਮਹਾਰਾਜ ਜੀ ਦੀ ਸੇਵਾ ਕਰਨ ਦੇ ਵਿੱਚ। ਜਿਨ੍ਹਾਂ ਤੇ ਗਰੀਬ ਨਵਾਜ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ, ਮਹਾਰਾਜ ਕਹਿੰਦੇ ਉਹਨਾਂ ਦਾ ਮਨ ਪਰਮੇਸ਼ਰ ਦੇ ਚਰਨਾਂ ਵਿੱਚ ਜੁੜਿਆ ਹੈ। ਇੱਕ ਚਿੱਤ ਹੋ ਕੇ ਗੁਰਮੁਖ ਪਿਆਰੇ ਪਰਮੇਸ਼ਰ ਦਾ ਨਾਮ ਜਪਦੇ ਹਨ। ਜਿਨ੍ਹਾਂ ਤੇ ਸਤਿਗੁਰੂ ਜੀ ਕਿਰਪਾ ਕਰ ਦਿੰਦੇ ਆ, ਮਹਾਰਾਜ ਬਖਸ਼ਿਸ਼ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਪਾਵਨ ਸ਼ਬਦ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜਿਆ, ਜੇ ਹੋਵੇ ਸਾਹਿਬ ਸਿਓ ਮੇਲ। ਤੇਰੀ ਤੈਸ ਮਤ ਕਹਾਂ ਤੇ ਪਾਈ, ਜਾਤੇ ਭ੍ਰਮ ਕੀ ਲੀਕ ਮਿਟਾਈ। ਸੋ ਰਸ ਕਬੀਰੈ ਜਾਣਿਆ, ਮੇਰੋ ਗੁਰ ਪ੍ਰਸਾਦ ਮਨ ਮਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ।